ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜੋ ਹਰ ਇੱਕ ਤਰ੍ਹਾਂ ਦਾ ਪੀਜ਼ਾ ਬਣਾਉਂਦੇ ਨੇ। ਪੀਜ਼ਾ ਆਰਡਰ ਕਰਨ ਲਈ ਤੁਸੀਂ ਵਿਜ਼ਿਟ ਕਰ ਸਕਦੇ ਹੋ www.chicagopizzatwist.com। 15% ਆਫ ਲੈਣ ਲਈ ਕੋਡ ਵਰਤ ਸਕਦੇ ਹੋ 1313। ਖਾਲਸਾ ਇੰਸ਼ੋਰੈਂਸ ਏਜੰਸੀ, ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਉਹਨਾਂ ਦਾ ਫੋਨ ਨੰਬਰ 4082722500। ਗੁਰਦੀਪ ਸਿੰਘ ਬਿਰਦੀ ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬਹਾਦਰ ਸਿੰਘ ਗਿੱਲ ਪੌਲਰ, ਸੁਖਵਿੰਦਰ ਸਿੰਘ ਤੇ ਜਸਵੀਰ ਕੌਰ ਪ੍ਰੀਮੋਟ, ਇਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ, ਸਰਬਜੀਤ ਸਿੰਘ ਚੋਕਰ ਡਰਲਿਕ, ਸੋਢੀ ਸਿੰਘ ਸੈਕਰਾਮੈਂਟੋ, ਗੁਰਦਾਵਰ ਸਿੰਘ ਮਨਜੀਤ ਕੌਰ ਜੁਬਾ ਸਿਟੀ, ਅਵਤਾਰ ਸਿੰਘ ਰਣਜੀਤ ਕੌਰ ਸਿੱਧੂ ਬੇਕਰਸਫੀਲਡ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਗੱਲ ਕਰਦੇ ਹਾਂ ਜੀ, ਅਕਾਲੀ ਦਲ ਨੂੰ ਜਿਹੜੀ ਹੁਣ ਸਿੱਟ ਆ ਉਹ ਪੁੱਛਗਿੱਛ ਕਰੋਗੀ, ਪਰ ਉਹਨਾਂ ਨੂੰ ਪ੍ਰੋਬਲਮ ਹੈ ਬਹੁਤ ਜ਼ਿਆਦਾ ਆਪਣੇ ਸਿੱਟ ਦੇ ਇੱਕ ਆਫਿਸਰ ਤੋਂ। ਬਿਲਕੁਲ ਜੀ, ਜਿਹੜੀ SIT ਹੈ ਜੀ, ਅੱਜ ਪੁੱਛਗਿੱਛ ਜਿਹੜੀ ਆ ਉਹਨਾਂ ਨੇ ਕਰਨੀ ਆ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਤੋਂ। ਇਹ ਪੁੱਛਗਿੱਛ ਅੰਮ੍ਰਿਤਸਰ ਦੇ ਵਿੱਚ ਨਹੀਂ, ਬਲਕਿ ਚੰਡੀਗੜ੍ਹ ਦੇ ਵਿੱਚ ਜਿਹੜੀ ਹੈ ਜੀ ਕੀਤੀ ਜਾਣੀ ਹੈ, ਕਿਉਂਕਿ ਕੱਲ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ SIT ਨੂੰ ਜਿਹੜਾ ਜੀ ਇਹ ਸੁਨੇਹਾ ਭੇਜਿਆ ਕਿ ਉਹ ਆਪਣੇ MLA ਫਲੈਟ ਦੇ ਵਿੱਚ ਹੋਣਗੇ ਤੇ ਉੱਥੇ ਆ ਕੇ ਜਿਹੜੀ ਹੈ ਜੀ ਉਹ ਛਾਣਬੀਣ SIT ਕਰ ਸਕਦੀ ਆ, ਉਹਨਾਂ ਤੋਂ ਪੁੱਛਗਿੱਛ ਜਿਹੜੀ ਆ ਉਹ ਕਰ ਸਕਦੀ ਹੈ। SIT ਨੇ ਕਈ ਸਵਾਲ ਜਿਹੜੇ ਆ ਜੀ ਉਹ ਤਿਆਰ ਕੀਤੇ ਹੋਏ ਆ ਪ੍ਰਕਾਸ਼ ਸਿੰਘ ਬਾਦਲ ਹੋਰਾਂ ਤੋਂ ਪੁੱਛਣ ਦੇ ਵਾਸਤੇ। ਅਹਿਮ ਜਿਹੜੇ ਸਵਾਲ ਹੋਣਗੇ ਉਹਦੇ ਵਿੱਚ ਬਿਨਾਂ ਕਿਸੇ ਸ਼ੱਕ ਦੇ ਇਹ ਜਿਹੜਾ ਜੀ ਰਹੂਗਾ ਕਿ ਉਸ ਰਾਤ ਜਦੋਂ ਗੋਲੀ ਚੱਲੀ ਆ ਉਹਨਾਂ ਦੀ ਕਿਹੜੇ ਅਫਸਰਾਂ ਦੇ ਨਾਲ ਗੱਲਬਾਤ ਜਿਹੜੀ ਉਹ ਹੋਈ, ਔਰ ਇਹ ਗੱਲਬਾਤ ਕੀ ਸੀ, ਕੀ ਹਦਾਇਤਾਂ ਜਿਹੜੀਆਂ ਉਹ ਦਿੱਤੀਆਂ ਗਈਆਂ। ਕਿਉਂਕਿ ਇਹਦੇ ਵਿੱਚ ਸੁਮੇਧ ਸੈਣੀ ਜਿਹੜੇ ਪੰਜਾਬ ਪੁਲਿਸ ਦੇ ਸਾਬਕਾ ਮੁਖੀ ਨੇ, ਉਹਨਾਂ ਦੇ ਵੱਲੋਂ ਦਿੱਤਾ ਗਿਆ ਐਫੀਡੇਵਿਟ ਜਿਹੜਾ ਜੀ ਉਹ ਬੜੀ ਮਹੱਤਤਾ ਰੱਖਦਾ ਹੈ, ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਉਹ ਲਗਾਤਾਰ ਸੰਪਰਕ ਦੇ ਵਿੱਚ ਸਨ ਮੁੱਖ ਮੰਤਰੀ ਦੇ, ਜਿਹੜੇ ਉਦੋਂ ਮੁੱਖ ਮੰਤਰੀ ਸਨ, ਤੇ ਅਗਲੀਆਂ ਹਦਾਇਤਾਂ ਜਿਹੜੀਆਂ ਜੀ ਇਹ SIT ਦੇ ਵਿੱਚ ਹੈ ਉਹ ਮੁੱਖ ਮੰਤਰੀ ਨੇ ਹੀ ਜਿਹੜੀਆਂ ਜਾਰੀ ਕੀਤੀਆਂ ਸੀਗੀਆਂ। ਜਦੋਂ ਇਹ ਸਾਬਕਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਜਿਹੜਾ ਸੀਗਾ ਜੀ, ਉਸ ਟਾਈਮ ਅਕਾਲੀ ਦਲ ਨੂੰ ਉਸ ਕਮਿਸ਼ਨ ਤੋਂ ਜਿਹੜੀ ਜੀ ਉਹ ਤਕਲੀਫ ਸੀਗੀ, ਔਰ ਨਾ ਅਕਾਲੀ ਦਲ ਦੇ ਆਗੂ ਜਿਹੜੇ ਜੀ ਉਹਦੇ ਮੂਹਰੇ ਪੇਸ਼ ਹੋਏ, ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਹ ਇਸ਼ਤਿਹਾਰ ਜਿਹੜੇ 92-93 ਲੱਖ ਰੁਪਏ ਦੇ ਸੀਗੇ ਉਹਦੀ ਕੋਈ ਜਾਣਕਾਰੀ ਜਿਹੜੀ ਹੈ ਜੀ ਉਹ ਦੇਣ ਦਿੱਤੀ, ਨਾ ਅਕਾਲ ਤਖਤ ਦਾ ਰਿਕਾਰਡ ਜਿਹੜਾ ਸੀਗਾ ਜੀ ਉਹ ਜਸਟਿਸ ਰਣਜੀਤ ਸਿੰਘ ਤੱਕ ਜਿਹੜਾ ਜੀ ਉਹ ਪਹੁੰਚਾਉਣ ਦਿੱਤਾ। ਹੁਣ ਕਿਉਂਕਿ ਮਾਮਲਾ ਪੁਲਿਸ ਦੇ ਨਾਲ ਜੁੜਿਆ, SIT ਦੇ ਨਾਲ ਜੁੜਿਆ, ਕਈ ਤਾਂ ਇਹ ਚਾਹੁੰਦੇ ਆ ਪਿਛਲੇ ਦਿਨਾਂ ਤੋਂ ਕਿ ਕੋਰ ਕਮੇਟੀ ਨੇ ਫੈਸਲਾ ਜਿਹੜਾ ਜੀ ਕਰ ਲਿਆ ਕਿ ਇਹਦੇ ਸਾਹਮਣੇ ਪੇਸ਼ ਹੋਣਗੇ ਅਕਾਲੀ ਆਗੂ। ਕੋਰ ਕਮੇਟੀ ਦਾ ਫੈਸਲਾ ਜਿਹੜਾ ਜੀ ਉਹ ਕੋਈ ਮਾਇਨੇ ਨਹੀਂ ਰੱਖਦਾ ਹੈ ਕਿ ਉਹਨੇ ਫੈਸਲਾ ਲੈਣਾ ਸਾਹਮਣੇ ਪੇਸ਼ ਹੋਣਗੇ ਜਾਂ ਨਹੀਂ, ਇਹ ਪੇਸ਼ ਹੋਣਾ ਹੀ ਪੈਣਾ। ਪਰ ਇੱਕ ਪੰਜਾਬੀ ਦੀ ਕਹਾਵਤ ਹੈ, ਗੱਡੇ ਨਾਲ ਕੱਟਾ ਬੰਨਣ ਵਾਲੀ ਗੱਲ, ਉਹ ਜਿਹੜੀ ਜੀ ਉਹ ਲੱਗ ਰਹੀ ਹੈ। ਇੱਕ ਚਿੱਠੀ ਜਿਹੜੀ ਹੈ ਜੀ ਉਹ ਅਕਾਲੀ ਦਲ ਨੇ ਲਿਖੀ ਆ, ਇਹ ਜਿਹੜੀ ਚਿੱਠੀ ਆ ਇਹ ਲਿਖ ਕੇ ਇਹ ਗੱਲ ਆਖੀ ਸਰਕਾਰ ਨੂੰ ਕਿ ਜਿਹੜੀ SIT ਹੈ ਇਹਦੀ ਨਿਰਪੱਖਤਾ ਦੇ ਉੱਤੇ ਸਵਾਲ ਜਿਹੜੇ ਆ ਜੀ ਉਹਨਾਂ ਨੇ ਖੜੇ ਕੀਤੇ ਆ। ਹੁਣ ਤਕਲੀਫ ਜਿਹੜੀ ਹੈ ਜੀ ਉਹ ਅਕਾਲੀ ਦਲ ਨੂੰ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਤੋਂ ਆ, ਜਿਹੜੇ ਇੱਕ ਅਹਿਮ ਜਿਹੜਾ ਜੀ ਆਫਿਸਰ ਨੇ ਇਸ SIT ਦੇ। ਪੰਜਾਬ ਦੇ ਵਿੱਚ ਇਮਾਨਦਾਰ ਜਿਹੜੇ ਆਫਿਸਰ ਨੇ ਉਹਨਾਂ ਦੇ ਵਿੱਚੋਂ ਇੱਕ ਜਾਣੇ ਜਾਂਦੇ ਨੇ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰੀ। ਪਿਛਲੀ ਸਰਕਾਰ ਦੇ ਮੌਕੇ ਜੇ ਤੁਸੀਂ ਕਢਾ ਲਓ ਕਿ ਕਿਵੇਂ ਉਹਨਾਂ ਦੀਆਂ ਬਦਲੀਆਂ ਕਦੀ ਕਿਤੇ ਕੀਤੀਆਂ ਗਈਆਂ, ਉਹ ਇਹੀ ਉਹਦਾ ਜਿਹੜਾ ਜੀ ਉਹ ਕਾਰਨ ਦੱਸਿਆ ਜਾਂਦਾ। ਉਹ ਬਹੁਤਾ ਟਾਈਮ ਇੱਕ ਜਗ੍ਹਾ ਦੇ ਉੱਤੇ ਟਿਕਦੇ ਨਹੀਂ, ਉਹਦਾ ਕਾਰਨ ਹੈ ਜੀ ਉਹ ਮੰਨਦੇ ਨਹੀਂ, ਸਿਆਸੀ ਲੋਕਾਂ ਦੀ ਗੱਲ ਜਿਹੜੀ ਹੈ ਜੀ ਉਹ ਮੰਨਦੇ ਨੀਗੇ, ਜਿਹਦੇ ਕਰਕੇ ਉਹਨਾਂ ਨੂੰ ਜਿਹੜਾ ਜੀ ਇਹ ਭਜਾਈ ਫਿਰਦੇ ਸੀਗੇ ਜੀ ਪਿਛਲੀ ਸਰਕਾਰ ਦੇ ਮੌਕੇ। ਹੁਣ ਜਿਹੜੀ ਹੈ ਜੀ ਇਹਨਾਂ ਨੂੰ ਜਿਹੜੀ ਮੁਸ਼ਕਲ ਹੈ ਉਹ ਇਸ ਗੱਲ ਤੋਂ ਹੈ ਕਿ ਜਿਹੜੇ ਕੁੰਵਰ ਵਿਜੇ ਪ੍ਰਤਾਪਪੁਰੀ ਨੇ ਉਹ ਗੈਰ ਪੇਸ਼ੇਵਰ ਤੇ ਪੱਖਪਾਤੀ ਰਵੱਈਆ ਜਿਹੜਾ ਜੀ ਉਹ ਅਖਤਿਆਰ ਕਰ ਰਹੇ ਨੇ, ਔਰ ਅਕਾਲੀ ਦਲ ਨੇ ਇਹ ਮੰਗ ਕੀਤੀ ਹੈ ਕਿ ਉਹਨਾਂ ਨੂੰ SIT ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਵੇ। ਇਹ ਜਿਹੜੇ ਜੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਵੱਲੋਂ ਪਾਰਟੀ ਦੇ ਨੁਮਾਇੰਦਿਆਂ ਨੇ SIT ਦੇ ਮੁਖੀ ਪ੍ਰਬੋਧ ਕੁਮਾਰ ਹੋਰਾਂ ਦੇ ਦਫ਼ਤਰ ਦੇ ਵਿੱਚ ਇੱਕ ਚਿੱਠੀ ਜਿਹੜੀ ਹੈ ਜੀ ਉਹ ਦਿੱਤੀ ਆ, ਔਰ ਮੁੱਖ ਮੰਤਰੀ ਨੂੰ ਜਿਹੜੀ ਹੈ ਜੀ ਇਹ ਚਿੱਠੀ ਪਹੁੰਚਾਉਣ ਦੀ ਗੱਲ
ਆਖੀ ਗਈ ਹੈ। ਅਸਲ ਦੇ ਵਿੱਚ ਜਿਹੜੀ ਜੀ ਉਹ ਸਮੱਸਿਆ ਕੀ ਆ, ਸਮੱਸਿਆ ਇਹ ਆ ਕਿ ਪਿਛਲੇ ਦਿਨੀ ਜਦੋਂ ਪੁੱਛਿਆ ਗਿਆ ਸੀਗਾ ਕੁੰਵਰ ਵਿਜੇ ਪ੍ਰਤਾਪ ਹੋਰਾਂ ਨੂੰ ਕਿ ਕੀ ਉਹਨਾਂ ਤੋਂ ਪੁੱਛਗਿੱਛ ਅੰਮ੍ਰਿਤਸਰ ਦੇ ਵਿੱਚ ਕੀਤੀ ਜਾਊਗੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਤੋਂ ਜਾਂ ਫਿਰ ਉਹਨਾਂ ਦੇ ਪਿੰਡ ਜਾ ਕੇ, ਉਹਨਾਂ ਨੇ ਕਿਉਂਕਿ ਇਹ ਸਵਾਲ ਉੱਠਿਆ ਸੀਗਾ ਕਿ ਜਦੋਂ 107 ਦੇ ਤਹਿਤ ਤੁਸੀਂ ਜਿਹੜਾ ਦੀ ਉਹ ਦਿੰਦੇ ਹੋ ਤਾਂ ਇਹਦੇ ਵਿੱਚ ਪ੍ਰੋਵੀਜ਼ਨ ਹੈ ਕਿ 65 ਸਾਲ ਤੋਂ ਉੱਪਰ ਉਮਰ ਦਾ ਜਿਹੜਾ ਹੈ ਜਾਂ 15 ਸਾਲ ਤੋਂ ਘੱਟ ਹੈ ਉਹਦੇ ਕੋਲੇ ਜਾ ਕੇ ਪੁੱਛਗਿੱਛ ਕੀਤੀ ਜਾ ਸਕਦੀ ਹੈ। ਤੇ ਕੁੰਵਰ ਵਿਜੇ ਪ੍ਰਤਾਪ ਹੋਰਾਂ ਨੇ ਇੰਨੀ ਗੱਲ ਜਿਹੜੀ ਕਹਿਤੀ ਸੀ ਕਿ ਬਾਦਲ ਸਾਹਿਬ ਤੁਰੇ ਫਿਰਦੇ ਨੇ, ਉਹ ਠੀਕ ਠਾਕ ਨੇ, ਰੈਲੀਆਂ ਦੇ ਵਿੱਚ ਵੀ ਤਾਂ ਉਹ ਸੰਬੋਧਨ ਕਰ ਰਹੇ ਆ, ਇਸ ਕਰਕੇ ਲੱਗਦਾ ਨਹੀਂ ਕਿ ਕੋਈ ਮੁਸ਼ਕਿਲ ਜਿਹੜੀ ਆਊਗੀ। ਆਹ ਗੱਲ ਸੀ ਜਿਹਦੇ ਤੋਂ ਜ਼ਿਆਦਾ ਤਕਲੀਫ ਜਿਹੜੀ ਉਹ ਅਕਾਲੀ ਦਲ ਨੂੰ ਹੋਈ ਆ। ਹੁਣ ਨਹੀਂ ਲੱਗਾ ਇਸ ਚਿੱਠੀ ਦੇ ਨਾਲ ਕੁਝ ਵੀ ਕਿ SIT ਜਿਹੜੀ ਹੈ ਜੀ ਉਹ ਭੰਗ ਕਰ ਦਿੱਤੀ ਜਾਊਗੀ ਜਾਂ ਉਹਦੇ ਵਿੱਚੋਂ ਕੁੰਵਰ ਵਿਜੇ ਪ੍ਰਤਾਪ ਹੋਰਾਂ ਵਰਗੇ ਆਫਿਸਰ ਨੂੰ ਜਿਹੜਾ ਦੀ ਉਹ ਸਾਈਡ ਲਾਈਨ ਕਰ ਦਿੱਤਾ ਜਾਊਗਾ। ਪਰ ਜ਼ੋਰ ਜਿਹੜਾ ਜੀ ਉਹ ਅਕਾਲੀ ਦਲ ਜ਼ਰੂਰ ਲਾਈ ਜਾ ਰਿਹਾ। ਬਿਲਕੁਲ ਜੀ ਬਿਲਕੁਲ। ਹੁਣ ਕਰਨ ਵੀ ਕੀ। ਤੇ ਅੱਗੇ ਆਪਾਂ ਪੰਜਾਬ ਦੀ ਗੱਲ ਕਰੀਏ ਕਿ ਬਹੁਤ ਲੰਬੇ ਸਮੇਂ ਤੋਂ ਕੋਈ ਨਾ ਕੋਈ ਪੰਜਾਬ ਦੇ ਵਿੱਚ ਲੋਕਾਂ ਨੂੰ ਲੜਾਉਣ ਦੀਆਂ ਗੱਲਾਂ ਬਾਤਾਂ ਹੋ ਰਹੀਆਂ ਆ ਤੇ ਗੱਲਾਂ ਬਾਤਾਂ ਹੋ ਰਹੀਆਂ, ਪਰ ਲੋਕ ਜਿਹੜੇ ਪੰਜਾਬ ਦੇ ਬੜੇ ਸ਼ਾਂਤ ਆ। ਪਰ ਹੁਣ ਪੰਜਾਬ ਦੇ ਵਿੱਚ ਇਹ ਰੌਲੀ ਪਾਈ ਜਾ ਰਹੀ ਆ ਕਿ ਇੱਥੇ ਕੋਈ ਨਾ ਕੋਈ ਜਿਹੜੇ ਆ ਕੋਈ ਨਾ ਕੋਈ ਵੜ ਗਿਆ ਹੈ ਇੱਥੇ, ਤੇ ਉਹ ਖੁਫੀਆ ਰਿਪੋਰਟਾਂ ਤੋਂ ਬਾਅਦ ਪੰਜਾਬ ਦੇ ਵਿੱਚ ਅਲਰਟ। ਦੇਖੋ ਇਹ ਸਾਰਾ ਕੁਛ ਨਾ ਜੀ ਪਿਛਲੇ ਕੁਛ ਸਮੇਂ ਤੋਂ ਜਿਹੜਾ ਜੀ ਉਹ ਵਾਹਵਾ ਚੱਲੀ ਜਾਂਦਾ। ਜੇ ਤੁਸੀਂ ਜਿਹੜੀਆਂ ਅਕਾਲੀ ਦਲ ਨੇ ਰੈਲੀਆਂ ਕੀਤੀਆਂ ਤੇ ਉਹਨੂੰ ਵੀ ਤੁਸੀਂ ਇਹਦੇ ਨਾਲ ਜੋੜੋ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਤਾਂ ਇੱਕੋ ਹੀ ਰੱਟਾ ਜਿਹੜਾ ਜੀ ਉਹ ਲਾਇਆ ਹੋਇਆ ਕਿ ਪੰਜਾਬ ਦੇ ਵਿੱਚ ਜਿਹੜੀ ਭਾਈਚਾਰਕ ਸਾਂਝ ਹੈ ਉਹਨੂੰ ਬਹੁਤ ਵੱਡਾ ਜਿਹੜਾ ਜੀ ਉਹ ਖਤਰਾ ਖੜਾ ਹੋ ਰਿਹਾ। ਇਹ ਖਤਰਾ ਕਿੱਥੋਂ ਖੜਾ ਹੋ ਰਿਹਾ ਇਹ ਨਹੀਂ ਜਿਹੜਾ ਜੀ ਉਹ ਪਤਾ। ਕਿੱਥੇ ਕਿਹੜੇ ਫਿਰਕੇ ਜਿਹੜੇ ਆ ਜੀ ਕਿਉਂ ਲੜਨਾ ਚਾਹੁੰਦੇ ਆ, ਭਾਵ ਕਿ ਫਿਰਕਿਆਂ ਦੇ ਵਿਚਾਲੇ ਕਿਹੜੀ ਜੰਗ ਹੈ ਇਹ ਨਹੀਂ ਪਤਾ ਜੀ। ਪਿਛਲੇ ਦਿਨੀ ਫੌਜ ਦੇ ਮੁਖੀ, ਹਾਲਾਂਕਿ ਬਾਅਦ ਦੇ ਵਿੱਚ ਉਹਨਾਂ ਨੇ ਆਪਣਾ ਇਹ ਬਿਆਨ ਜਿਹੜਾ ਜੀ ਉਹ ਸੁਧਾਰਿਆ ਵੀ, ਇਹ ਕਿਹਾ ਕਿ ਉਹਨਾਂ ਦੇ ਕਹਿਣ ਦਾ ਮਤਲਬ ਇਹ ਨਹੀਂ ਸੀਗਾ ਜੋ ਕੱਢ ਲਿਆ ਗਿਆ। ਉਹਨਾਂ ਨੇ ਵੀ ਗੱਲ ਕਹੀ ਸੀ ਕਿ ਪੰਜਾਬ ਦੇ ਵਿੱਚ ਸਮਾਂ ਰਹਿੰਦਿਆਂ ਹੋਇਆਂ ਜਿਹੜਾ ਜੀ ਇਹਦੇ ਉੱਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਆ। ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਪੰਜਾਬ ਦੇ ਵਿੱਚ ਜਿਹੜਾ ਜੀ ਅੱਤਵਾਦ ਜਿਹੜਾ ਜੀ ਉਹ ਆ ਸਕਦਾ। ਹੁਣ ਇਹ ਕਿਹਾ ਗਿਆ ਜੀ ਕਿ ਜਿਹੜੀਆਂ ਖੁਫੀਆ ਰਿਪੋਰਟਾਂ ਨੇ ਉਹ ਇਹ ਕਹਿੰਦੀਆਂ ਨੇ, ਕਾਊਂਟਰ ਇੰਟੈਲੀਜੈਂਸ ਦੀ ਰਿਪੋਰਟ ਹੈ ਜੀ, ਔਰ ਇਹਦੇ ਆਧਾਰ ਦੇ ਉੱਤੇ DGP ਇੰਟੈਲੀਜੈਂਸ ਜਿਹੜਾ ਜੀ ਉਹਨੇ ਪੰਜਾਬ ਦੇ ਜਿਹੜੇ ਉੱਚ ਆਫਿਸਰ ਨੇ ਉਹਨਾਂ ਨੂੰ ਚਿੱਠੀ ਜਾਰੀ ਕਰਕੇ ਆਪੋ ਆਪਣੇ ਇਲਾਕਿਆਂ ਦੇ ਵਿੱਚ ਸੁਰੱਖਿਆ ਯਕੀਨੀ ਬਣਾਉਣ ਦੀਆਂ ਹਦਾਇਤਾਂ ਕੀਤੀਆਂ ਨੇ। ਵੈਸੇ ਜੇ ਦੇਖਿਆ ਜਾਵੇ ਤਾਂ ਪ੍ਰੋਟੋਕਾਲ ਦੇ ਮੁਤਾਬਕ ਤਰੀਕਾ ਇਹੀ ਹੈ ਜੀ, ਜਿਹੜਾ ਕਿ ਜਿਹੜੀ ਖੁਫੀਆ ਰਿਪੋਰਟ ਆ ਉਹ ਕਿੱਥੋਂ ਆਉਂਦੀ, ਫਿਰ ਕਿਹੜੇ ਅਫਸਰਾਂ ਤੱਕ ਜਿਹੜਾ ਜੀ ਉਹ ਜਾਂਦੀ ਆ। ਫੌਜ ਦੇ ਮੁਖੀ ਕਦੇ ਬਿਆਨ ਨਹੀਂ ਸੀ ਦਿੰਦੇ ਹੁੰਦੇ, ਇਹ ਬਿਆਨ ਪਹਿਲੀ ਵਾਰੀ ਜਿਹੜੇ ਜੀ ਆਉਣੇ ਸ਼ੁਰੂ ਹੋਏ ਆ। ਇਹ ਜਿਹੜੀ ਲੈਟਰ ਜਾਰੀ ਹੋਈ ਆ ਉਸ ਤੋਂ ਬਾਅਦ ਇਹਦੇ ਵਿੱਚ ਕਿਹਾ ਗਿਆ ਕਿ ਜੈਸ਼-ਏ ਮੁਹੰਮਦ ਦੇ ਅੱਧੀ ਦਰਜਨ ਦੇ ਕਰੀਬ 6 ਦੇ ਕਰੀਬ ਅੱਤਵਾਦੀ ਨੇ ਜੀ ਜਿਹੜੇ ਪੰਜਾਬ ਦੇ ਵਿੱਚ ਇਸ ਵੇਲੇ ਦੱਸੇ ਜਾ ਰਹੇ ਆ। ਇਹ ਵੀ ਕਿਹਾ ਗਿਆ ਜੀ ਕਿ ਇਹ ਅਸਲ ਦੇ ਵਿੱਚ ਪੰਜਾਬ ਦੇ ਰਾਹੀਂ ਦਿੱਲੀ ਜਾਣਾ ਚਾਹੁੰਦੇ ਆ ਤੇ ਪੰਜਾਬ ਦੇ ਵਿੱਚ ਲੁਕੇ ਹੋਏ ਆ। ਜਿਹੜੀ ਜੰਮੂ ਕਸ਼ਮੀਰ ਦੇ ਨੇੜੇ ਤੋਂ ਜਿਹੜੀ ਸੜਕ ਇੱਧਰ ਜੋੜਦੀ ਹੈ ਪੰਜਾਬ ਦੇ ਨਾਲ, ਉਹਦੇ ਤੋਂ ਪਿਛਲੇ ਦਿਨਾਂ ਦੇ ਵਿੱਚ ਗੱਡੀ ਖੋਹੀ ਗਈ ਸੀ ਇਨੋਵਾ। ਇਹਨੂੰ ਵੀ ਇਹਦੇ ਨਾਲ ਜਿਹੜਾ ਜੀ ਉਹ ਜੋੜ ਕੇ ਵੇਖਿਆ ਜਾ ਰਿਹਾ ਹੈ ਕਿ ਇਹ ਗੱਡੀ ਖੋਹਣ ਪਿੱਛੇ ਇਹੀ ਅੱਤਵਾਦੀ ਜਿਹੜੇ ਜੈਸ਼-ਏ ਮੁਹੰਮਦ ਦੇ ਹੋ ਸਕਦੇ ਆ। ਹਾਲਾਂਕਿ ਪੁਲਿਸ ਦੇ ਜਿਹੜੇ ਆ ਜੀ ਉਹ ਹੱਥ ਦੂਏ ਦਿਨ ਵੀ ਖਾਲੀ ਰਹੇ। ਇਹ ਜਿਹੜੇ ਕੌਮੀ ਸ਼ਾਹਬਾਗ ਹੈ ਮਾਧੋਪੁਰ ਦੇ ਨੇੜੇ ਜਿਹੜੀ ਗੱਡੀ ਖੋਹੀ ਗਈ ਸੀ ਉਸ ਮਾਮਲੇ ਦੇ ਵਿੱਚ ਪੁਲਿਸ ਦੇ ਹੱਥ ਪੱਲੇ ਜਿਹੜਾ ਜੀ ਉਹ ਕੁਛ ਨਹੀਂ ਪਿਆ। ਜਿਹੜੀ ਇਹ ਚਿੱਠੀ ਜਾਰੀ ਹੋਣ ਤੋਂ ਬਾਅਦ ਇhtiyat ਦੇ ਵਜੋਂ ਜਿਹੜਾ ਜੀ ਇੱਥੇ ਪਟਿਆਲੇ ਦੇ ਵਿੱਚ ਤੇ ਬਾਕੀ ਜਿਹੜੇ ਸ਼ਹਿਰ ਨੇ, ਕਿਉਂਕਿ ਪਟਿਆਲਾ ਮੁੱਖ ਮੰਤਰੀ ਦਾ ਜਿਹੜਾ ਜੀ ਉਹ ਸ਼ਹਿਰ ਹੈ, ਡਿਸਟ੍ਰਿਕਟ ਹੈ, ਉਹਦੇ ਕਰਕੇ ਇੱਥੇ ਹਾਈ ਅਲਰਟ ਜਿਹੜਾ ਜੀ ਉਹ ਜਾਰੀ ਕੀਤਾ ਗਿਆ। ਇਹ ਆਖਿਆ ਗਿਆ ਜੀ ਕਿ ਥਾਂ ਥਾਂ ਦੇ ਉੱਤੇ ਚੈਕਿੰਗ ਜਿਹੜੀ ਹੈ ਜੀ ਉਹ ਪੁਲਿਸ ਨਾਕੇ ਲਾ ਕੇ ਕੀਤੀ ਜਾ ਰਹੀ ਹੈ, ਕਿਉਂਕਿ 6 ਤੋਂ 7 ਦੇ ਕਰੀਬ ਜਿਹੜੇ ਅੱਤਵਾਦੀ ਹੈ ਉਹਨਾਂ ਦੇ ਲੁਕੇ ਹੋਣ ਦਾ ਖਦਸ਼ਾ ਜਿਹੜਾ ਜੀ ਇਸ ਚਿੱਠੀ ਦੇ ਵਿੱਚ ਜ਼ਾਹਰ ਕੀਤਾ ਗਿਆ। ਤੇ ਅੱਗੇ ਗੱਲ ਕਰਦੇ ਜੀ ਮੌੜ ਬੰਬ ਧਮਾਕੇ ਦੀ। ਇਹ ਕਾਫੀ ਟਾਈਮ ਤੋਂ ਚੱਲਦਾ ਆ ਰਿਹਾ ਮਾਮਲਾ ਤੇ ਆਮ ਆਦਮੀ ਪਾਰਟੀ ਨੇ ਸੂਈ ਸੁਖਬੀਰ ਵੱਲ ਕਮਾਈ। ਐਕਚੁਅਲੀ ਇਹ ਮਾਮਲਾ ਫਿਰ ਇੱਕ ਵਾਰੀ ਚਰਚਾ ਦੇ ਵਿੱਚ ਹੈ। ਸੁਖਬੀਰ ਸਿੰਘ ਬਾਦਲ ਹੋਰਾਂ ਨੇ 2 ਦਿਨ ਪਹਿਲਾਂ ਜਲੰਧਰ ਦੇ ਵਿੱਚ ਇਹ ਗੱਲ ਆਖੀ, ਜੇ ਉਹਨਾਂ ਦੇ ਬਿਆਨ ਨੂੰ ਧਿਆਨ ਦੇ ਨਾਲ ਜਿਹੜਾ ਜੀ ਉਹ ਵਾਚ ਕੀਤਾ ਜਾਵੇ ਨੇੜੇ ਤੋਂ, ਉਹ ਕਹਿੰਦੇ ਕਿ ਜਿਹੜਾ ਮੌੜ ਬੰਬ ਧਮਾਕਾ ਇਹਦੇ ਵਿੱਚ ਸ਼ਮੂਲੀਅਤ ਜਿਹੜੀ ਆ ਜੀ ਉਹ ਸਾਹਮਣੇ ਆ ਚੁੱਕੀ ਹੋਈ ਆ ਸਰਸੇ ਵਾਲਿਆਂ ਦੀ, ਪ੍ਰੇਮੀਆਂ ਦੀ। ਔਰ ਉਹ ਕਹਿੰਦੇ ਕਿ ਜੇ ਸਰਸੇ ਦੀ ਇਨਵੋਲਵਮੈਂਟ ਹੈ ਤੇ ਮੌਜੂਦਾ ਸਰਕਾਰ ਜਿਹੜੀ ਹੈ ਜੀ ਉਹਨਾਂ ਬੰਦਿਆਂ ਨੂੰ ਗ੍ਰਿਫਤਾਰ ਕਿਉਂ ਨਹੀਂ ਕਰ ਰਹੀ ਜਿਨ੍ਹਾਂ ਦੇ ਨਾਮ
ਪੰਜਾਬ ਪੁਲਿਸ ਦੇ ਵੱਲੋਂ ਬਣਾਈ ਹੋਈ SIT ਨੇ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਦੀ ਉਹ ਜਾਰੀ ਕੀਤੇ ਆ ਕਿ ਆਹ ਬੰਦੇ ਨੇ ਜਿਨ੍ਹਾਂ ਨੂੰ ਉੱਥੋਂ ਦੀ ਸਥਾਨਕ ਅਦਾਲਤ ਨੇ ਭਗੌੜਾ ਕਰਾਰ ਜਿਹੜਾ ਦੀ ਉਹ ਦਿੱਤਾ ਹੋਇਆ। ਤੁਹਾਨੂੰ ਯਾਦ ਹੋਣਾ ਜਦੋਂ SIT ਜਿਹੜੀ ਇਹਨਾਂ ਦਾ ਪਿੱਛਾ ਕਰ ਰਹੀ ਸੀ ਤਾਂ ਉਹ ਪਿੱਛਾ ਕਰਦਿਆਂ ਸਰਸੇ ਦੇ ਗੇਟ ਤੱਕ ਜਾ ਪਹੁੰਚੀ ਸੀਗੀ ਤੇ ਮੁੜ ਕੇ ਜਿਹੜਾ ਦੀ ਇਹ ਉੱਥੇ ਹੀ ਰੋਕ ਦਿੱਤਾ। ਸੁਖਬੀਰ ਸਿੰਘ ਬਾਦਲ ਹੋਰੀ ਕਹਿੰਦੇ ਕਿ ਸਰਕਾਰ ਜਿਹੜੀ ਹੈ ਜੀ ਉਹ ਜਾਣ ਬੁੱਝ ਕੇ ਇਹਨਾਂ ਦੀਆਂ ਗ੍ਰਿਫਤਾਰੀਆਂ ਜਿਹੜੀਆਂ ਦੀ ਉਹ ਕਰਨ ਤੋਂ ਔਰ ਇਹਦੇ ਸੰਬੰਧੀ ਬੋਲਣ ਤੋਂ ਕੰਨੀ ਕਤਰਾ ਰਹੀ ਹੈ ਕਿਉਂਕਿ ਮਾਮਲਾ ਸਰਸੇ ਦੇ ਨਾਲ ਜੁੜਿਆ ਹੋਇਆ। ਜਦੋਂ ਸੁਖਬੀਰ ਸਿੰਘ ਬਾਦਲ ਹੋਰੀ ਇਹ ਸਵਾਲ ਉਠਾ ਰਹੇ ਆ ਤੇ ਅਗਲੇ ਸਵਾਲ ਉੱਠਣੇ ਹੀ ਸੀ। ਉਹਨਾਂ ਨੂੰ ਵੀ ਪੱਤਰਕਾਰਾਂ ਨੇ ਜਿਹੜਾ ਜੀ ਸਵਾਲ ਕੀਤਾ ਕਿ ਤੁਸੀਂ ਡਿਪਟੀ ਮੁੱਖ ਮੰਤਰੀ ਸੀ ਉਦੋਂ ਜਦੋਂ ਇਹ ਧਮਾਕਾ ਹੋਇਆ, ਗ੍ਰਹਿ ਮੰਤਰਾਲਾ ਤੁਹਾਡੇ ਕੋਲੇ ਸੀਗਾ, ਤੁਸੀਂ ਉਦੋਂ ਅਗਲੇ ਜਿਹੜੀ ਕੁਝ ਘੰਟਿਆਂ ਦੇ ਵਿੱਚ ਜਿਹੜਾ ਜੀ ਕਹਿ ਦਿੱਤਾ ਸੀਗਾ ਕਿ ਇਹਦੇ ਪਿੱਛੇ ਆਮ ਆਦਮੀ ਪਾਰਟੀ ਦਾ ਹੱਥ ਹੈ ਔਰ ਇਹਦੇ ਪਿੱਛੇ ਖਾਲਿਸਤਾਨੀਆਂ ਦਾ ਹੱਥ ਹੈ, ਅੱਤਵਾਦੀਆਂ ਦਾ ਹੱਥ ਹੈ। ਅਜਿਹੇ ਬਿਆਨ ਜਿਹੜੇ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਦਿੱਤੇ ਸੀ ਤੇ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕਿਹਾ ਕਿ ਇੱਕਦਮ ਪਤਾ ਨਹੀਂ ਲੱਗ ਜਾਂਦਾ ਜੀ ਕਿ ਕਿਹਨੇ ਧਮਾਕਾ ਕੀਤਾ। ਹੁਣ ਉਹ ਕਹਿੰਦੇ ਕਿ ਇਹ ਗੱਲ ਸਾਹਮਣੇ ਆ ਗਈ ਤੇ ਇਹਦੇ ਪਿੱਛੇ ਪ੍ਰੇਮੀਆਂ ਦਾ ਹੱਥ ਹੈ। ਜੇ ਇੱਕਦਮ ਨਹੀਂ ਪਤਾ ਲੱਗ ਜਾਂਦਾ ਤੇ ਇੱਕਦਮ ਬਿਆਨ ਦੇਣ ਦੇ ਪਿੱਛੇ ਉਦੋਂ ਕੀ ਸਟ੍ਰੈਟਜੀ ਦੀ ਇਹ ਕਹਾਣੀ ਜਿਹੜੀ ਦੀ ਉਹ ਸਮਝ ਜ਼ਰੂਰ ਆਉਂਦੀ ਹੈ ਕਿਤੇ ਨਾ ਕਿਤੇ। ਹੁਣ ਆਮ ਆਦਮੀ ਪਾਰਟੀ ਨੇ ਜਿਹੜਾ ਦੀ ਪ੍ਰੈਸ ਕਾਨਫਰੰਸ ਲਾ ਕੇ ਇਹ ਗੱਲ ਆਖੀ ਹੈ ਕਿ ਜਦੋਂ ਹੁਣ ਗ੍ਰਹਿ ਮੰਤਰੀ ਜਿਹੜੇ ਪਹਿਲਾਂ ਕਹਿੰਦੇ ਸੀ ਆਮ ਆਦਮੀ ਪਾਰਟੀ ਨੇ ਇਹ ਧਮਾਕਾ ਕਰਾਇਆ 31 ਜਨਵਰੀ 17 ਨੂੰ ਜਿਹੜਾ ਮੌੜ ਧਮਾਕਾ ਹੋਇਆ ਸੀ ਜਿਹਦੇ ਵਿੱਚ 7 ਲੋਕ ਸਣੇ ਬੱਚਿਆਂ ਦੇ ਜਿਹੜੇ ਦੀ ਉਹ ਮਾਰੇ ਗਏ ਸੀ, ਇਹ ਆਖਿਆ ਗਿਆ ਕਿ ਇਹਦੀ ਸੂਈ ਜਿਹੜੀ ਆ ਜੀ ਉਹ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲ ਜਾਂਦੀ ਹੈ ਕਿਉਂਕਿ ਉਹਨਾਂ ਦਾ ਪ੍ਰੇਮੀਆਂ ਦੇ ਨਾਲ ਗੱਠਜੋੜ ਸਾਰਿਆਂ ਦੇ ਸਾਹਮਣੇ ਜਿਹੜਾ ਦੀ ਆ ਚੁੱਕਾ ਹੋਇਆ। ਔਰ ਉਦੋਂ ਇਹ ਧਮਾਕਾ ਆਮ ਆਦਮੀ ਪਾਰਟੀ ਕਹਿੰਦੀ ਕਿ ਆਪ ਨੂੰ ਸੱਤਾ ਦੇ ਵਿੱਚ ਆਉਣ ਤੋਂ ਰੋਕਣ ਦੇ ਵਾਸਤੇ ਜਿਹੜਾ ਜੀ ਉਹ ਕੀਤਾ ਗਿਆ ਸੀਗਾ। ਇਹ ਆਖਿਆ ਗਿਆ ਕਿ ਸੁਖਬੀਰ ਸਿੰਘ ਬਾਦਲ, ਅਕਾਲੀ ਭਾਜਪਾ ਤੇ ਕਾਂਗਰਸ ਦੀ ਭੂਮਿਕਾ ਬੇਹੱਦ ਜਿਹੜਾ ਜੀ ਉਹ ਸ਼ੱਕੀ ਆ ਔਰ ਕੇਂਦਰ ਦੀਆਂ ਏਜੰਸੀਆਂ ਦੇ ਹੱਥ ਹੋਣ ਤੋਂ ਵੀ ਇਨਕਾਰ ਜਿਹੜਾ ਜੀ ਉਹ ਨਹੀਂ ਕੀਤਾ ਜਾ ਸਕਦਾ। ਅਜਿਹਾ ਆਮ ਆਦਮੀ ਪਾਰਟੀ ਨੇ ਇੱਕ ਦੋਸ਼ ਜਿਹੜਾ ਜੀ ਉਹ ਲਾਇਆ। ਇਹ ਆਖਿਆ ਗਿਆ ਕਿ ਇਸ ਮਾਮਲੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਰਾਂ ਤੋਂ ਵੀ ਪੁੱਛਗਿੱਛ ਜਿਹੜੀ ਹੈ ਜੀ ਉਹ ਕੀਤੀ ਜਾਣੀ ਚਾਹੀਦੀ। ਔਰ ਵੇਖਿਆ ਜਾਵੇ ਤਾਂ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਜਿਹੜਾ ਜਲੰਧਰ ਦੇ ਵਿੱਚ ਦਿੱਤਾ ਬਿਆਨ, ਆਮ ਆਦਮੀ ਪਾਰਟੀ ਦੇ ਵੱਲੋਂ ਉਠਾਏ ਗਏ ਜਿਹੜੇ ਕੁਐਸਚਨ ਹੈ ਜੇ ਹੈ ਤਾਂ ਸਾਰੇ ਦੇ ਸਾਰੇ ਜਿਹੜਾ ਜੀ ਇਹ ਵਾਲਿਡ ਹੈ ਤੇ ਕਮ ਸੇ ਕਮ ਜਿਹੜਾ ਜੀ ਉਹ ਪੁੱਛਗਿੱਛ ਤਾਂ ਹੋਣੀ ਚਾਹੀਦੀ ਹੈ ਕਿ ਉਦੋਂ ਕਿਵੇਂ ਬਿਆਨ ਦੇ ਦਿੱਤਾ ਔਰ ਹੁਣ ਜਿਹੜਾ ਜੀ ਉਹ ਬਿਆਨ ਕਿਵੇਂ ਦੇ ਦਿੱਤਾ। ਹੁਣ ਵਾਲੇ ਬਿਆਨ ਦੇ ਜੇ ਆਪਾਂ ਗੱਲ ਕਰੀਏ ਤਾਂ ਪਿਛਲੇ ਦਿਨਾਂ ਤੋਂ ਜਿਹੜੇ ਉਹਨਾਂ ਦੇ ਬਿਆਨ ਆਉਂਦੇ ਰਹੇ ਆ ਕਿ ਸਾਰੇ ISI ਦੇ ਬੰਦੇ ਆ ਜਿਹੜੇ ਬਰਗਾੜੀ ਦੇ ਵਿੱਚ ਬੈਠੇ ਹੋਏ ਆ, ਰੈਡੀਕਲ ਹੈਗੇ ਨੇ, ਇਹ ਅੱਤਵਾਦੀ ਨੇ, ਜਾਂ ਇਹ ਕਹਿ ਦੇਣਾ ਕਿ ਧਿਆਨ ਸਿੰਘ ਮੰਡ ਜਿਹੜਾ ਜੀ ਉਹ ਅੱਤਵਾਦੀਆਂ ਦਾ ਪਰਿਵਾਰ ਹੈ। ਅਜਿਹੇ ਬਿਆਨ ਉਹ ਦਿੰਦੇ ਤਾਂ ਜਿਹੜਾ ਜੀ ਉਹ ਰਹਿੰਦੇ ਆ। ਔਰ ਇਹ ਬਿਆਨ ਜਿਹੜੇ ਜੇ ਆਪਾਂ ਉਦੋਂ ਜਦੋਂ ਇਹ ਧਮਾਕਾ ਹੋਇਆ ਉਦੋਂ ਤੋਂ ਤੇ ਹੁਣ ਦੇ ਵਿੱਚ ਲਾਈਏ ਤਾਂ ਐਡਾ ਵੱਡਾ ਜਿਹੜਾ ਜੀ ਉਹ ਫਰਕ ਕਿਵੇਂ ਆ ਗਿਆ। ਜੇ ਮਾਮਲਾ ਜਿਹੜਾ ਜੀ ਉਹ ਇੰਨਾ ਗੰਭੀਰ ਸੀਗਾ ਔਰ ਹੁਣ ਇਹ ਕਿਹਾ ਜਾ ਰਿਹਾ ਕਿ ਇੱਕਦਮ ਪਤਾ ਨਹੀਂ ਲੱਗ ਜਾਂਦਾ ਤੇ ਫਿਰ ਇੱਕਦਮ ਜਿਹੜਾ ਜੀ ਉਹ ਬਿਆਨ ਕਿਵੇਂ ਦੇ ਦਿੱਤਾ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ। ਬਿਲਕੁਲ, ਇੱਕਦਮ ISI ਦੇ ਪਤਾ ਲੱਗ ਜਾਂਦਾ ਆ ਵੀ ਉਹਨਾਂ ਦੇ ਨਾਲ ਸਾਰਿਆਂ ਦੀ ਗਿਟਮਿਟ ਹੈਗੀ ਆ। ਤੇ ਅੱਗੇ ਪੰਜਾਬ ਦੇ ਵਿੱਚ ਜੇ ਝੋਨੇ ਦੀ ਝਾੜ ਦੀ ਗੱਲ ਕਰੀਏ ਤਾਂ ਕਿਸਾਨ ਔਖੇ ਜਿਹੜਾ ਝੋਨੇ ਦਾ ਝਾੜ ਆ ਘੱਟ ਨਿਕਲਿਆ। ਕਈ ਕਾਰਨ ਜਿਹੜੇ ਆ ਜੀ ਇਹ ਰਹੇ ਆ ਇਸ ਵਾਰੀ ਔਰ ਜਿਹੜਾ ਤਕਰੀਬਨ 4 ਤੋਂ 5 ਕੁਇੰਟਲ ਪਰ ਏਕੜ ਦੀ ਗਿਰਾਵਟ ਜਿਹੜੀ ਹੈ ਜੀ ਉਹ ਆਈ ਆ ਔਰ ਕੁਝ ਥਾਂ ਦੇ ਉੱਤੇ ਇਹ ਗਿਰਾਵਟ ਇਦੋਂ ਵੱਧ ਜਿਹੜੀ ਹੈ ਜੀ ਉਹ ਦੱਸੀ ਜਾ ਰਹੀ ਹੈ। 10,000 ਕਰੋੜ ਰੁਪਏ ਤੱਕ ਦਾ ਵਿੱਤੀ ਘਾਟਾ ਜਿਹੜਾ ਜੀ ਉਹ ਪੈਣ ਦਾ ਖਦਸ਼ਾ ਹੈ ਕਿਸਾਨਾਂ ਨੂੰ। ਸੂਬੇ ਦੇ ਵਿੱਚ ਝੋਨੇ ਦੀ ਜਦੋਂ ਸ਼ੁਰੂ ਹੋਈ ਹੈ ਕਟਾਈ, ਸ਼ੁਰੂਆਤੀ ਦਿਨਾਂ ਦੇ ਦੌਰਾਨ ਤਾਂ ਤਕਰੀਬਨ 1 ਏਕੜ ਤੱਕ ਝਾੜ ਜਿਹੜਾ ਜੀ ਉਹ ਘਟਣ ਦੀਆਂ ਰਿਪੋਰਟਾਂ ਸੀਗੀਆਂ, ਪਰ ਹੁਣ ਜਦੋਂ 10% ਦੀ ਤਕਰੀਬਨ ਰਹਿ ਗਈ ਹੈ ਜੀ ਫਸਲ ਹੈ, ਇਦੋਂ ਘੱਟ ਹੀ ਰਹਿ ਗਈ ਆ। ਹੁਣ ਪਰ ਏਕੜ ਜਿਹੜਾ ਝਾੜ ਹੈ ਜੀ ਉਹ 5 ਕੁਇੰਟਲ ਤੋਂ ਵੀ ਹੇਠਾਂ ਡਿੱਗ ਪਿਆ, ਜਿਹੜਾ ਭਾਵ ਕਿ 5 ਕੁਇੰਟਲ ਘੱਟ ਜਿਹੜਾ ਜੀ ਉਹ ਪਰ ਕਿੱਲੇ ਦੇ ਹਿਸਾਬ ਦੇ ਨਾਲ ਆ ਰਿਹਾ। ਜਿਹੜਾ ਜੀ ਇਹ ਕਿਹਾ ਜਾ ਰਿਹਾ ਹੈ ਕਿ ਹੁਣ ਤੱਕ ਜਿਹੜਾ 1,52,000 ਲੱਖ ਟਨ ਝੋਨੇ ਦੀ ਜਿਹੜੀ ਉਹ ਖਰੀਦ ਕੀਤੀ ਜਾ ਚੁੱਕੀ ਆ ਔਰ ਇਹ ਝੋਨੇ ਦੀ ਕੁੱਲ ਖਰੀਦ 1.75 ਲੱਖ ਟਨ ਪੁੱਜਣ ਦੀ ਉਮੀਦ ਹੈ, ਜਦੋਂ ਕਿ ਸਰਕਾਰ ਨੇ 2 ਲੱਖ ਟਨ ਖਰੀਦਣ ਦੀ ਗੱਲ ਜਿਹੜੀ ਜੀ ਉਹ ਕਹੀ ਸੀ। ਜਿਹੜੇ ਖੇਤੀ ਮਾਹਰ ਹੈ ਜੀ ਉਹ ਕਹਿੰਦੇ ਆ ਕਿ ਪੰਜਾਬ ਸਰਕਾਰ ਦੇ ਵੱਲੋਂ ਝੋਨੇ ਦੀ ਲਵਾਈ 10 ਜੂਨ ਦੀ ਥਾਂ 20 ਜੂਨ ਤੋਂ 10 ਦਿਨ ਦੀ ਦੇਰੀ ਦੇ ਨਾਲ ਸ਼ੁਰੂ ਕਰਨ ਲਈ ਕਿਸਾਨਾਂ ਦੇ ਉੱਤੇ ਪਏ ਦਬਾਅ ਕਰਕੇ ਜਿਹੜਾ ਜੀ ਇਹ ਝਾੜ ਘਟਿਆ। ਝੋਨੇ ਦੀ ਲਵਾਈ ਦੇ ਵਿੱਚ ਦੇਰੀ ਹੋਣ ਕਰਕੇ ਇਹਦੀ ਫਸਲ ਪੱਕਣ ਦੇ ਵਿੱਚ ਵੀ ਦੇਰੀ ਜਿਹੜੀ ਹੈ ਜੀ ਹੋ ਰਹੀ ਆ। ਦਿਨ ਰਾਤ ਦਾ ਤਾਪਮਾਨ ਦੇ ਵਿੱਚ ਜਿਹੜੀ ਦੀ ਉਹ ਬਹੁਤ ਫਰਕ ਪੈ ਗਿਆ, ਬਹੁਤ ਤਾਪਮਾਨ ਜਿਹੜਾ ਜੀ ਉਹ ਡਿੱਗ ਪਿਆ।
ਜਿਹਦੇ ਕਰਕੇ ਝੋਨੇ ਦੇ ਵਿੱਚ ਨਮੀ ਦੀ ਮਾਤਰਾ ਵੱਧ ਗਈ ਔਰ ਝੋਨੇ ਦੀ ਖਰੀਦ ਨਾ ਹੋਣ ਕਰਕੇ ਕਿਸਾਨ ਜਿਹੜੇ ਆ ਜੀ ਉਹ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਇਸ ਵੇਲੇ ਜਿਹੜਾ ਜੀ ਉਹ ਕਰ ਰਹੇ ਆ। ਕੇਂਦਰ ਸਰਕਾਰ ਨੇ ਝੋਨੇ ਦੇ ਸਮਰਥਨ ਮੁੱਲ ਦੇ ਵਿੱਚ ਭਾਵੇਂ 200 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ, ਪਰ ਜਿਹੜਾ ਝੋਨਾ ਪੰਜਾਬ ਦੇ ਵਿੱਚ ਲੱਗਦਾ ਇਹਦੇ ਵਿੱਚ ਕੋਈ ਬਹੁਤਾ ਜਿਹੜਾ ਜੀ ਉਹ ਵਾਧਾ ਨਹੀਂ ਗਾ। ਜਿਹੜਾ ਜੀ ਉਹ 20 ਰੁਪਏ ਪ੍ਰਤੀ ਕੁਇੰਟਲ ਘੱਟ ਭਾਅ ਮਿਲਣ ਕਰਕੇ ਕਿਸਾਨ ਜਿਹੜੇ ਆ ਜੀ ਉਹ 350 ਕਰੋੜ ਰੁਪਏ ਦੇ ਕਰੀਬ ਉਹਨਾਂ ਨੂੰ ਜਿਹੜਾ ਜੀ ਉਹ ਵੱਖਰਾ ਘਾਟਾ ਪਊਗਾ। ਡੀਜ਼ਲ ਦੀ ਜਿਹੜੀ ਪਰ ਲੀਟਰ ਕੀਮਤ 57 ਰੁਪਏ ਦੇ ਨੇੜੇ ਤੇੜੇ ਸੀਗੀ ਜਦੋਂ ਪਿਛਲੇ ਸਾਲ 18 ਦੇ ਦੌਰਾਨ, ਔਰ ਇਸ ਵਾਰੀ ਕਿਸਾਨਾਂ ਨੇ 70 ਰੁਪਏ ਪਲੱਸ ਲੀਟਰ ਤੋਂ ਜ਼ਿਆਦਾ ਜਿਹੜਾ ਜੀ ਕੀਮਤ ਦੇ ਉੱਤੇ ਡੀਜ਼ਲ ਜਿਹੜਾ ਉਹ ਖਰੀਦਿਆ, ਔਰ ਪਿਛਲੇ ਸਾਲ ਨਾਲੋਂ ਮਹਿੰਗਾ ਡੀਜ਼ਲ ਵਧਣ ਕਰਕੇ 30 ਕਰੋੜ ਰੁਪਏ ਤੋਂ ਜ਼ਿਆਦਾ ਦਾ ਵਾਧੂ ਭਾਰ ਜਿਹੜਾ ਜੀ ਉਹ ਝੱਲਣਾ ਪਿਆ ਕਿਸਾਨਾਂ ਨੂੰ। ਕੱਲ ਮੁੱਖ ਮੰਤਰੀ ਦੀ ਮੈਂ ਇੱਕ ਇੰਟਰਵਿਊ ਜਿਹੜਾ ਜੀ ਉਹ ਸੁਣ ਰਿਹਾ ਸੀ, ਗੱਲ ਉਹਨਾਂ ਦੀ ਠੀਕ ਆ। ਉਹ ਕਹਿੰਦੇ ਕਿ ਇਹ ਝੋਨਾ ਜਿਹੜਾ ਜੀ ਇਹ ਹੁਣ ਲੱਗਣਾ ਕਿੰਨੇ ਕੁ ਸਾਲ ਹੈ, ਕਿਉਂਕਿ ਜਿਹੜੀਆਂ ਜੋ ਸਾਹਮਣੇ ਜਿਹੜਾ ਜੀ ਆ ਰਿਹਾ ਪਿਛਲੇ ਦਿਨਾਂ ਤੋਂ ਕਿ ਪੰਜਾਬ ਦਾ ਪਾਣੀ ਜਿਸ ਤਰੀਕੇ ਦੇ ਨਾਲ ਥੱਲੇ ਜਿਹੜਾ ਜੀ ਉਹ ਜਾ ਰਿਹਾ, ਸ਼ਾਇਦ ਬਹੁਤੇ ਸਾਲ ਹੁਣ ਝੋਨਾ ਲੱਗਣਾ ਨੀਗਾ ਜੇ ਕਿਸਾਨ ਇਸ ਗੱਲ ਨੂੰ ਸਮਝੇ ਤਾਂ। ਬਿਲਕੁਲ ਐਂਡ ਤੇ ਜਾ ਕੇ ਸਮਝਦੇ ਹਾਂ ਕਈ ਚੀਜ਼ਾਂ ਨੂੰ। ਤੇ ਅੱਗੇ NGT ਦੇ ਗੱਲ ਕਰੀਏ, ਉਸ ਦੇ ਫੈਸਲੇ ਦੇ ਨਾਲ ਜੋ ਪੋਲੂਸ਼ਨ ਦਾ ਮਾਮਲਾ ਭਖਿਆ ਹੋਇਆ ਆ ਉਹ ਸੁਰਖੀਆਂ 'ਚ। ਬਿਲਕੁਲ ਜੀ, ਇੱਕ ਤਾਂ ਪੰਜਾਬ ਦੇ ਗੰਦਲੇ ਹੋ ਚੁੱਕੇ ਪਾਣੀਆਂ ਦਾ, ਦੂਜਾ ਜਿਹੜਾ NGT ਹੈ ਜੀ ਉਹਨੇ ਜਿਹੜੀ ਦੀ ਇਹ ਗੱਲ ਕਹਿ ਕੇ ਵੀ ਇੱਕ ਨਵੀਂ ਜਿਹੜੀ ਫਿਕਰਮੰਦੀ ਆ ਉਹ ਛੇੜ ਦਿੱਤੀ ਹੈ ਜੀ ਕਿਸਾਨਾਂ ਨੂੰ ਕਿ ਜਿਹੜੇ ਪਰਾਲੀ ਸਾੜਦੇ ਆ ਉਹਨਾਂ ਦੀ ਮੁਫਤ ਬਿਜਲੀ ਦੀ ਸਹੂਲਤ ਬੰਦ ਕਰ ਦਿੱਤੀ ਜਾਵੇ। NGT ਨੇ ਤਾਂ ਇਹ ਵੀ ਜਿਹੜਾ ਜੀ ਕਹਿ ਦਿੱਤਾ ਕਿ ਕਨੈਕਸ਼ਨ ਜਿਹੜੇ ਆ ਜੀ ਉਹਨਾਂ ਕਿਸਾਨਾਂ ਦੇ ਕੱਟ ਦਿੱਤੇ ਜਾਣ ਬਿਜਲੀ ਦੇ, ਜਿਨ੍ਹਾਂ ਨੇ ਪਰਾਲੀ ਜਿਹੜੀ ਹੈ ਜੀ ਉਹ ਸਾੜੀ ਆ। ਬੇਸ਼ੱਕ ਅਜੇ ਇਹ ਸੁਝਾਅ ਆ, ਪਰ ਇਹ ਕਿਹਾ ਜਾ ਸਕਦਾ ਹੈ ਕਿ ਅਗਲੇ ਵਰ੍ਹੇ ਤੋਂ ਪਹਿਲਾਂ NGT ਦੇ ਇਹ ਸੁਝਾਅ ਜਿਹੜਾ ਜੀ ਇਹ ਹੁਕਮ ਬਣ ਜਾਣੇ ਆ ਤੇ ਜਿਹੜਾ ਉਹ ਸਾੜੂਗਾ ਪਰਾਲੀ ਉਹਦੇ ਕਨੈਕਸ਼ਨ ਕੱਟੇ ਜਾਣਗੇ ਔਰ ਉਹਦੇ ਜਿਹੜਾ ਜੀ ਮੁਫਤ ਬਿਜਲੀ ਦੀ ਸਹੂਲਤ ਬੰਦ ਹੋ ਸਕਦੀ ਹੈ, ਜਿਸ ਤਰੀਕੇ ਨਾਲ ਇਹ ਸਾਰਾ ਚੱਲ ਰਿਹਾ ਜੀ। ਜੇ ਦੂਜੀ ਗੱਲ ਕਰੀਏ ਤਾਂ 50 ਕਰੋੜ ਰੁਪਏ ਦੇ ਜੁਰਮਾਨੇ ਤੋਂ ਬਾਅਦ ਜਿਹੜਾ ਪੰਜਾਬ ਸਰਕਾਰ ਨੂੰ ਪਿਆ ਜੀ, ਹੁਣ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਜਿਹੜਾ ਜੀ ਉਹਨੂੰ ਜਵਾਬ ਦੇਣਾ ਔਖਾ ਹੋਇਆ ਪਿਆ। ਬੋਰਡ ਕਹਿੰਦਾ ਕਿ ਇੱਦਾਂ ਦੇ ਮੁੱਦੇ ਦੇ ਉੱਤੇ ਹੋਰ ਅਦਾਰੇ ਸਿੱਧੇ ਤੌਰ ਦੇ ਉੱਤੇ ਜ਼ਿੰਮੇਵਾਰ ਹੈ। ਬੋਰਡ ਦੇ ਵੱਲੋਂ NGT ਦੇ ਫੈਸਲੇ ਦੀ ਕਾਪੀ ਜਿਹੜੀ ਹੈ ਜੀ ਉਹ ਉਡੀਕੀ ਜਾ ਰਹੀ ਆ। ਜਿਹੜੇ ਬੋਰਡ ਦੇ ਚੇਅਰਮੈਨ ਹੈ ਉਹਨਾਂ ਨੂੰ ਪੰਜਾਬ ਸਰਕਾਰ ਨੇ ਚੰਡੀਗੜ੍ਹ ਜਿਹੜਾ ਜੀ ਉਹ ਸੱਦ ਲਿਆ, ਆ ਕੇ ਇੱਥੇ ਜਵਾਬ ਦਿਓ ਕਿ ਇਹ ਫੈਸਲਾ ਆਖਰ ਦੇ ਵਿੱਚ ਕੀ ਹੈ ਤੇ 50 ਕਰੋੜ ਰੁਪਈਆ ਇਹ ਉਗਰਾਇਆ ਕਿਵੇਂ ਜਾਣਾ, ਕਿਉਂਕਿ ਜਿਹੜਾ NGT ਦਾ ਇਹ 50 ਕਰੋੜ ਰੁਪਈਆ ਫਾਈਨ ਕੀਤਾ ਗਿਆ ਪੰਜਾਬ ਸਰਕਾਰ ਨੂੰ। ਇਹ ਕਿਹਾ ਗਿਆ ਕਿ ਇੰਡਸਟਰੀ ਤੋਂ ਉਗਰਾਹੋ, ਜਿਹੜੀ ਇੰਡਸਟਰੀ ਗੰਦ ਪਾਉਣ ਦੇ ਵਾਸਤੇ ਜਿਹੜੀ ਉਹ ਜ਼ਿੰਮੇਵਾਰ ਹੈ। ਸਤਲੁਜ ਤੇ ਬਿਆਸ ਦਰਿਆਵਾਂ ਦੇ ਵਿੱਚ ਜਿਹੜੇ ਪ੍ਰਦੂਸ਼ਣ ਕਰਕੇ ਇਹ ਜੁਰਮਾਨਾ ਪੰਜਾਬ ਸਰਕਾਰ ਨੂੰ ਜਿਹੜਾ ਜੀ ਉਹ ਕੀਤਾ ਗਿਆ। ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚੋਂ ਬਿਆਸ ਤੇ ਰਾਵੀ ਦਰਿਆ ਲੰਘਦੇ ਨੇ, ਦੋਵੇਂ ਪ੍ਰਦੂਸ਼ਿਤ ਹੋ ਰਹੇ ਨੇ। ਸਨਅਤੀ ਪੋਲਿਊਸ਼ਨ ਤੋਂ ਇਲਾਵਾ ਜਿਹੜਾ ਮਨੁੱਖੀ ਆਬਾਦੀ ਦਾ ਦੂਸ਼ਿਤ ਪਾਣੀ ਹੈ ਉਹ ਵੀ ਇਹਨਾਂ ਦੇ ਵਿੱਚ ਜਿਹੜਾ ਜੀ ਉਹ ਮਿਲ ਰਿਹਾ। ਬਿਆਸ ਦਰਿਆ ਦੇ ਵਿੱਚ ਖੰਡ ਮਿਲਦਾ ਸੀਰਾ ਮਿਲਣ ਕਰਕੇ ਹਜ਼ਾਰਾਂ ਮੱਛੀਆਂ ਮਰ ਗਈਆਂ ਸੀਗੀਆਂ। ਜਿਹੜੇ ਸਿੰਚਾਈ ਵਿਭਾਗ ਹੈ ਜੀ ਉਹ ਇਹ ਕਹਿੰਦਾ ਮਾਝਾ ਖੇਤਰ ਦੇ ਵਿੱਚੋਂ 4 ਮੁੱਖ ਨਾਲੇ ਲੰਘਦੇ ਨੇ, ਜਿਹਦੇ ਚ ਸੱਕੀ ਨਾਲਾ, ਹੰਡਿਆਰਾ, ਕਸੂਰ ਤੇ ਪੱਟੀ ਨਾਲਾ ਸ਼ਾਮਲ ਹੈ। ਇਹ ਸਾਰੇ ਨਾਲੇ ਸ਼ਹਿਰੀ ਤੇ ਪੇਂਡੂ ਆਬਾਦੀ ਦਾ ਗੰਦਾ ਪਾਣੀ ਲੈ ਕੇ ਦਰਿਆਵਾਂ ਦੇ ਵਿੱਚ ਜਿਹੜਾ ਜੀ ਉਹ ਮਿਲ ਜਾਂਦੇ ਆ। ਸੱਕੀ ਨਾਲਾ ਦੀਨਾ ਨਗਰ ਤੋਂ ਉੱਪਰੋਂ ਸ਼ੁਰੂ ਹੁੰਦਾ, ਪਿੰਡ ਰਾਣੀਆਂ ਦੇ ਨੇੜੇ ਰਾਵੀ ਦਰਿਆ ਦੇ ਵਿੱਚ ਮਿਲਦਾ। ਹੰਡਿਆਰਾ ਜਾਂ ਤੁੰਗ ਢਾਬ ਨਾਲਾ ਵੀ ਜਿਹੜਾ ਪਾਕਿਸਤਾਨ ਜਾ ਕੇ ਰਾਵੀ ਦਰਿਆ ਦੇ ਵਿੱਚ ਡਿੱਗਦਾ। ਕਸੂਰ ਨਾਲਾ ਗੁਰਦਾਸਪੁਰ, ਬਟਾਲਾ, ਅੰਮ੍ਰਿਤਸਰ ਦੇ ਵਿੱਚੋਂ ਹੁੰਦਾ ਹੈ। ਭਿੱਖੀਵਿੰਡ ਕਲਸ ਦੇ ਕੋਲੇ ਜਾ ਕੇ ਸਤਲੁਜ ਦਰਿਆ ਦੇ ਵਿੱਚ ਮਿਲਦਾ। ਪੱਟੀ ਵਾਲਾ ਨਾਲਾ ਜਿਹੜਾ ਜੀ ਉਹ ਸਤਲੁਜ ਦਰਿਆ ਦੇ ਵਿੱਚ ਡਿੱਗਦਾ। ਇਹਨਾਂ ਦੇ ਕੰਢਿਆਂ ਦੇ ਉੱਤੇ ਬੈਠੇ ਪਿੰਡ ਤੇ ਜਿਹੜੀ ਆਬਾਦੀ ਹੈ ਜੀ ਉਹਨਾਂ ਦੀ ਗੰਦਗੀ ਵੀ ਇਹਨਾਂ ਨਾਲਿਆਂ ਦੇ ਵਿੱਚ ਸ਼ਰੇਆਮ ਸੁੱਟੀ ਜਾ ਰਹੀ ਹੈ ਜੀ। ਤੁੰਗ ਢਾਬ ਨਾਲੇ ਦੀ ਸਫਾਈ ਵਾਸਤੇ ਇੱਕ ਸੰਸਥਾ ਨੀਰੀ ਦੇ ਨਾਲ ਸਮਝੌਤਾ ਜਿਹੜਾ ਕੀਤਾ ਗਿਆ ਸੀਗਾ, ਜਿਹਦੇ ਤਹਿਤ ਇਹ ਪਾਣੀ ਜਿਹੜਾ ਜੀ ਇੱਕ ਵਿਸ਼ੇਸ਼ ਬੂਟੀ ਰਾਹੀਂ ਸਾਫ਼ ਕਰਨ ਦੀ ਯੋਜਨਾ ਸੀ, ਪਰ ਸਾਰਾ ਕੁਝ ਜਿਹੜਾ ਜੀ ਇਹ ਧਰਾਇਆ ਜਿਹੜਾ ਜੀ ਉਹ ਰਹਿ ਗਿਆ। ਹੁਣ ਸਰਕਾਰ ਨੂੰ ਹੱਥਾਂ ਪੈਰਾਂ ਦੀ ਜਿਹੜੀ ਪਈ ਹੋਈ ਆ। ਬਿਆਸ ਦਰਿਆ ਦਾ ਤੁਹਾਨੂੰ ਯਾਦ ਹੋਣਾ, ਜਦੋਂ ਇੱਕ ਵਾਰੀ ਜਿਹੜਾ ਜੀ ਇਹ ਪ੍ਰਦੂਸ਼ਿਤ ਹੋ ਗਿਆ, ਰੌਲਾ ਰੱਪਾ ਪੈ ਗਿਆ, ਫੜ ਲਓ ਮੱਛੀਆਂ ਵੀ ਛੱਡਤੀਆਂ, ਉਹ ਵੀ ਹੋ ਗਿਆ। ਮੁੜ ਕੇ ਉਸ ਤੋਂ ਬਾਅਦ ਸਰਕਾਰ ਫੇਰ ਆਰਾਮ ਦੇ ਨਾਲ ਜਿਹੜਾ ਜੀ ਉਹ ਸੌਂ ਗਈ। ਹੁਣ ਜਦੋਂ ਜਿਹੜੇ ਮੰਤਰੀ ਆ, ਜਿਹੜੇ ਫਾਈਨੈਂਸ ਮਿਨਿਸਟਰ ਆ, ਉਹਨਾਂ ਦੇ ਦਫ਼ਤਰ ਦੇ ਬਾਹਰ ਲੱਗਿਆ ਹੋਇਆ ਕਿ ਚਾਹ ਤੇ ਬਿਸਕੁਟ ਪਿਆਉਣ ਜੋਗੇ ਮੇਰੇ ਕੋਲ ਪੈਸੇ ਜਿਹੜੇ ਹੈ ਨੀ ਗੇ, ਤੇ ਜਦੋਂ 50 ਕਰੋੜ ਰੁਪਈਏ ਦਾ ਫਾਈਨ ਜਿਹੜਾ ਜੀ ਉਹ ਹੋ ਗਿਆ, ਤੇ ਹੱਥਾਂ ਪੈਰਾਂ ਦੀ ਤਾਂ ਜਿਹੜੀ ਜੀ ਉਹ ਪੈਣੀ ਸੀਗੀ ਵੀ ਇਹ
ਇਕੱਠੇ ਕਿੱਥੋਂ ਕਰਨੇ ਆ ਜੀ। ਪਹਿਲਾਂ ਨਹੀਂ ਨਾ ਸਾਂਭਦੇ ਸਾਰਾ ਕੁਛ। ਤੇ ਅੱਗੇ ਨਾਭਾ ਡਕੈਤੀ ਦੀ ਜੇ ਗੱਲ ਕੀਤੀ ਸੀਗੀ, ਉਹਨਾਂ ਨੇ ਮੰਨਿਆ ਕਿ ਅਸੀਂ ਹੋਰ ਵੀ ਡਕੈਤੀਆਂ ਕੀਤੀਆਂ। ਬਿਲਕੁਲ ਜੀ, ਐਕਚੁਅਲੀ ਇਹ ਹਾਈਫਾਈ ਡਕੈਤ ਜਿਹੜਾ ਜੀ ਉਹ ਕਹੇ ਜਾ ਸਕਦੇ ਆ ਜੀ। ਹਾਈਫਾਈ ਡਕੈਤ ਇਸ ਕਰਕੇ ਕਿ ਇਹਦੇ ਵਿੱਚ ਇੱਕ ਜਿਹੜਾ ਸਬ ਇੰਸਪੈਕਟਰ ਆ ਰਿਟਾਇਰਡ, ਉਹਦਾ ਮੁੰਡਾ ਵੀ ਜਿਹੜਾ ਜੀ ਉਹ ਸ਼ਾਮਲ ਹੈ। ਬੜਾ ਸਿਸਟੇਮੈਟਿਕਲੀ ਇਹ ਡਕੈਤੀਆਂ ਜਿਹੜੀਆਂ ਕਰਦੇ ਸੀਗੇ, ਕਿਉਂਕਿ 50 ਲੱਖ ਦੀ ਡਕੈਤੀ ਨੂੰ ਹੱਥ ਪਾਉਣਾ ਇਹ ਤਾਂ ਹੋ ਨਹੀਂ ਸਕਦਾ ਕਿ ਪਹਿਲੀ ਵਾਰੀ ਜਿਹੜਾ ਜੀ ਉਹਨਾਂ ਨੇ ਸਿੱਧਾ 50 ਲੱਖ ਦੀ ਡਕੈਤੀ ਨੂੰ ਹੱਥ ਜਿਹੜਾ ਜੀ ਉਹ ਪਾ ਲਿਆ ਹੋਵੇ। ਉਹ ਪਹਿਲਾਂ ਜਿਹੜਾ ਜੀ ਉਹ ਕਰਦੇ ਰਹੇ ਨੇ ਡਕੈਤੀਆਂ। ਇਸ ਕਰਕੇ ਜਿਹੜਾ ਜੀ ਤੁਸੀਂ ਕਹਿ ਸਕਦੇ ਹੋ ਕਿ ਇਹ ਪ੍ਰੋਫੈਸ਼ਨਲ ਟਾਈਪ ਦੇ ਜਿਹੜਾ ਜੀ ਹੋ ਚੁੱਕੇ ਨੇ। ਹੁਣ ਜਿਹੜੀ ਪਟਿਆਲੇ ਦੀ ਪੁਲਿਸ ਹੈ ਉਹਨੇ ਇਹ ਦਾਅਵਾ ਕੀਤਾ ਜੀ, SSP ਮਨਦੀਪ ਸਿੰਘ ਸਿੱਧੂ ਹੋਰਾਂ ਨੇ, ਕਿ ਇਹਨਾਂ ਨੇ ਕੁਝ ਹੋਰ ਲੁੱਟਾਂ ਖੋਹਾਂ ਜਿਹੜੀਆਂ ਜੀ ਉਹ ਵੀ ਮੰਨ ਲਈਆਂ ਨੇ। 4 ਵੱਡੀਆਂ ਵਾਰਦਾਤਾਂ ਇਹਨਾਂ ਨੇ ਕਬੂਲੀਆਂ ਨੇ। ਫਰਵਰੀ 14 ਦੇ ਵਿੱਚ ਨਾਭੇ ਦੇ ਵਿੱਚ ATM 'ਚ ਕੈਸ਼ ਪਾਉਣ ਆਈ ਵੈਨ ਦੇ ਗਾਰਡ ਨੂੰ ਮਾਰ ਕੇ 37 ਲੱਖ ਰੁਪਇਆ ਲੁੱਟਣ ਦੀ ਵਾਰਦਾਤ ਦੇ ਵਿੱਚ ਵੀ ਇਹੀ ਸ਼ਾਮਲ ਨੇ। ਸੰਗਰੂਰ ਦੇ ਵਿੱਚ 2 ਗਾਰਡ ਜ਼ਖਮੀ ਕਰਕੇ 14 ਲੱਖ ਰੁਪਏ ਲੁੱਟਣ ਸਣੇ ਧੂਰੀ ਤੋਂ ਮੋਟਰਸਾਈਕਲ ਵੀ ਇਹਨਾਂ ਨੇ ਜਿਹੜਾ ਜੀ ਉਹ ਖੋਇਆ ਸੀਗਾ। 4 ਸਾਲਾਂ ਤੋਂ 2 ਗਾਰਡਾਂ ਦਾ ਕਤਲ ਤੇ 2 ਨੂੰ ਜ਼ਖਮੀ ਕਰਕੇ 1 ਕਰੋੜ ਰੁਪਏ ਹੁਣ ਤੱਕ ਇਹ ਲੁੱਟ ਚੁੱਕੇ ਨੇ। ਤੇ ਇਹਨਾਂ ਦੇ ਬੈਂਕ ਖਾਤਿਆਂ ਦੇ ਵਿੱਚੋਂ 24 ਲੱਖ ਰੁਪਏ ਮਿਲੇ ਆ, ਜਿਹੜੇ ਕਿ ਸੀਲ ਕਰਵਾ ਦਿੱਤੇ ਜਿਹੜਾ ਜੀ ਹੋ ਗਏ ਆ। ਅਮਨਜੀਤ ਸਿੰਘ ਗੁਰੀ, ਇਹ ਅਫਸਰ ਕਲੋਨੀ ਸੰਗਰੂਰ ਦਾ ਰਹਿਣ ਵਾਲਾ। ਜਗਤਾਰ ਸਿੰਘ ਤਾਰੀ ਮੰਗਵਾਲ ਸੰਗਰੂਰ ਦਾ, ਇਹ ਜਿਹੜਾ ਜੀ ਰਹਿਣ ਵਾਲਾ। 14 ਨਵੰਬਰ ਨੂੰ ਨਾਭੇ ਦੇ ਵਿੱਚ ਬੈਂਕ ਲਈ ਕੈਸ਼ ਲੈ ਕੇ ਆਏ ਗਾਰਡ ਦੀ ਜਿਹੜੀ ਦੀ ਹੱਤਿਆ ਇਹਨਾਂ ਨੇ ਕਰਕੇ 50 ਲੱਖ ਰੁਪਈਆ ਜਿਹੜਾ ਜੀ ਉੱਥੋਂ ਲੁੱਟ ਲਿਆ ਸੀਗਾ। ਇਹਨਾਂ ਨੇ ਕਮਰਾ ਜਿਹੜਾ ਜੀ ਸੰਗਰੂਰ ਦੇ ਵਿੱਚ ਕਿਰਾਏ ਤੇ ਲਿਆ ਹੋਇਆ ਸੀਗਾ। ਜਦੋਂ ਇਹ ਡਾਕਾ ਮਾਰਦੇ ਸੀਗੇ ਤੇ ਉੱਥੇ ਜਾ ਕੇ ਉਸ ਕਮਰੇ ਦੇ ਵਿੱਚ ਲੁਕ ਜਾਂਦੇ ਸੀ, ਆਪਣੇ ਘਰੇ ਨਹੀਂ ਸੀ ਜਾਂਦੇ। ਔਰ ਜਿਹੜੇ ਰਾਹ ਆ ਇਹ ਕੱਚੇ ਰਾਹਾਂ ਦੇ ਥਾਣੀ ਭੱਜਦੇ ਸੀਗੇ, ਤਾਂ ਕਿ ਜਿਹੜੇ ਪੱਕੇ ਰਾਹਾਂ ਦੇ ਉੱਤੇ, ਸੜਕਾਂ ਦੇ ਉੱਤੇ ਜਿਹੜੇ ਟੋਲ ਪਲਾਜ਼ਾ ਨੇ ਉੱਥੋਂ ਦੇ ਜਿਹੜੇ CV ਕੈਮਰੇ ਨੇ ਉਹਨਾਂ ਦੇ ਵਿੱਚ ਕਿਤੇ ਜਿਹੜਾ ਜੀ ਉਹ ਨਾ ਆ ਜਾਣ। ਉਸ ਦਿਨ ਵੀ ਉੱਥੋਂ ਭੱਜੇ ਆ, ਪਰ ਇਹ ਫੜੇ ਜਾਣ ਦਾ ਜਿਹੜਾ ਜੀ ਇੱਕ ਕਾਰਨ ਬਣ ਗਿਆ ਕਿ ਇਹਨਾਂ ਦਾ ਮੋਬਾਈਲ ਫੋਨ ਜਿਹੜਾ ਸੀ ਉੱਥੇ ਡਿੱਗ ਪਿਆ। ਔਰ ਉਹ ਮੋਬਾਈਲ ਫੋਨ ਜਿਸ ਗਾਰਡ ਨੂੰ ਗੋਲੀ ਵੱਜੀ ਆ ਉਹਨੇ ਚੁੱਕ ਲਿਆ, ਔਰ ਉਹਦੀ ਮੌਤ ਤੋਂ ਪਹਿਲਾਂ ਉਹਨੇ ਪੁਲਿਸ ਵਾਲੇ ਨੂੰ ਜਿਹੜਾ ਜੀ ਉਹ ਸੌਂਪ ਦਿੱਤਾ ਇਹ ਫੋਨ। ਉੱਥੋਂ ਇਹ ਸਾਰੀ ਕਹਾਣੀ ਜਿਹੜੀ ਜੀ ਉਹ ਬਣਨੀ ਸ਼ੁਰੂ ਹੋਈ ਆ। ਔਰ ਉੱਥੋਂ ਪਤਾ ਲੱਗਣਾ ਜਿਹੜਾ ਜੀ ਸ਼ੁਰੂ ਹੋਇਆ ਕਿ ਕਿਵੇਂ ਕਿਸ ਪਾਸੇ ਵੱਲ ਨੂੰ ਇਹ ਜਿਹੜਾ ਜੀ ਉਹ ਗਏ ਆ। ਕਿਉਂਕਿ SSP ਪਟਿਆਲਾ ਉਸ ਦੇ ਨਾਭੇ ਦੇ ਵਿੱਚ ਸਨ, ਉਹਨਾਂ ਨੇ ਖੁਦ ਅਗਵਾਈ ਜਿਹੜੀ ਜੀ ਇਸ ਸਾਰੇ ਆਪਰੇਸ਼ਨ ਦੀ ਕੀਤੀ ਔਰ ਇਹ ਫੜੇ ਗਏ। ਔਰ ਕਰੋੜ ਰੁਪਏ ਦੇ ਕਰੀਬ ਜਿਹੜੀਆਂ ਜੀ ਇਹਨਾਂ ਨੇ ਲੁੱਟਾਂ ਖੋਹਾਂ ਹੁਣ ਤੱਕ ਕੀਤੀਆਂ ਹੋਈਆਂ ਨੇ। ਔਰ ਇਹ ਬਿਜ਼ਨਸ ਦੇ ਵਿੱਚ ਪੈਸੇ ਜਿਹੜਾ ਜੀ ਉਹ ਲਾਉਂਦੇ ਸੀ। ਇਹ ਵੀ ਕਿਹਾ ਜਾ ਰਿਹਾ ਕਿ ਜਿਹੜੇ ਟੈਂਕਰ ਪਾਏ ਹੋਏ ਆ 4 ਤੇਲ ਵਾਲੇ, ਉਹਨਾਂ ਦੀ ਵੀ ਹੁਣ ਛਾਣਬੀਣ ਜਿਹੜੀ ਕੀਤੀ ਜਾ ਰਹੀ ਹੈ ਕਿ ਉਹਨਾਂ ਪੈਸਿਆਂ ਦੇ ਨਾਲ ਹੀ ਇਹ ਬਣਾਏ ਨੇ। ਦੇਖੋ ਕਿਹੋ ਵਧੀਆ ਬਿਜ਼ਨਸ ਬਣਾਇਆ ਸੀ ਇਹਨਾਂ ਨੇ। ਤੇ ਅੱਗੇ ਆਪਾਂ ਥਾਣੇਦਾਰ ਨੂੰ ਧਮਕੀਆਂ ਦੀ ਗੱਲ ਕਰਦੇ ਹਾਂ। ਜਿਹੜਾ ਇੱਕ ਵਿਧਾਇਕ ਆ ਗਵਾਇਆ, ਉਹ ਆਪਣੀ ਗੱਲ ਦੇ ਉੱਤੇ ਅੜਿਆ। ਬਿਲਕੁਲ ਜੀ, ਇਹ ਐਕਚੁਅਲੀ ਜਿਹੜਾ ਘੁਬਾਇਆ ਹੈ, ਸ਼ੇਰ ਸਿੰਘ ਘੁਬਾਇਆ ਦਾ ਮੁੰਡਾ ਹੈ ਜੀ। ਔਰ ਉਹਨੇ ਇੱਕ ਜਿਹੜੀ ਲੇਡੀ ਆਫਿਸਰ ਹੈ ਜੀ ਉਹਨੂੰ ਧਮਕੀ ਜਿਹੜੀ ਦੇ ਦਿੱਤੀ। ਇਹ ਕਿਹਾ ਜਾਂਦਾ, ਸਾਨੂੰ ਯਾਦ ਹੋਣਾ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸੀ ਤੇ ਉਦੋਂ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਵੀ ਬਿਆਨ ਬੜਾ ਚਰਚਾ ਦੇ ਵਿੱਚ ਆਇਆ ਸੀ। ਵੀਡੀਓ ਇੱਕ ਵਾਇਰਲ ਹੋਈ ਸੀਗੀ ਜਲਾਲਾਬਾਦ ਹਲਕੇ ਤੋਂ। ਔਰ ਉਹ ਕਹਿੰਦੇ ਕਿ ਸਰਕਾਰ ਬਣ ਜਾਣੀ ਹੈ, ਕੋਈ ਆਰਸੀ ਰੱਖਣ ਦੀ ਲੋੜ ਨਹੀਂ, ਕੋਈ ਲਾਇਸੈਂਸ ਜਿਹੜਾ ਜੀ ਉਹ ਰੱਖਣ ਦੀ ਲੋੜ ਨਹੀਂ, ਮੋਟਰਸਾਈਕਲ ਵਾਲਿਆਂ ਨੂੰ ਜਿਵੇਂ ਮਰਜ਼ੀ ਤੁਸੀਂ ਜਿਹੜਾ ਜੀ ਇਹ ਚਲਾਓ। ਤੇ ਉਦੋਂ ਆਇਆ ਸੀ। ਔਰ ਇਸ ਏਰੀਏ ਦੇ ਵਿੱਚ ਫਾਜ਼ਿਲਕਾ ਵਾਲਾ ਜਿਹੜਾ ਏਰੀਆ, ਜਲਾਲਾਬਾਦ ਵਾਲਾ ਏਰੀਆ, ਇਹਦੇ ਵਿੱਚ ਵਾਕਈ ਕੋਈ ਹੈਲਮਟ, ਕੋਈ ਕਾਗਜ਼ ਪੱਤਰ, ਕੋਈ ਲਾਇਸੈਂਸ ਦੀ ਜਿਹੜੀ ਹੈ ਜੀ ਉਹ ਜ਼ਰੂਰਤ ਨਹੀਂ ਮਹਿਸੂਸ ਕਰਦਾ। ਤੇ ਇਹਨੇ ਜਿਹੜਾ ਜੀ ਉਹ ਘੇਰ ਲਏ, ਜਿਹੜੀ ਲੇਡੀ ਆਫਿਸਰ ਸੀ ਥਾਣੇਦਾਰ ਨੇ, ਉਹ ਕਾਗਜ਼ ਨਹੀਂ ਸੀ ਵਿਖਾ ਰਹੇ। ਉਹਨਾਂ ਨੇ ਚੁੱਕ ਕੇ ਸਿੱਧਾ ਜਿਹੜਾ ਜੀ ਇਹ ਦਵਿੰਦਰ ਘੁਬਾਇਆ ਨੂੰ ਫੋਨ ਕੀਤਾ। ਇਹਦਾ ਫੋਨ ਥਾਣੇਦਾਰ ਨੇ ਜਿਹੜਾ ਜੀ ਉਹ ਚੁੱਕਿਆ ਨਹੀਂ। ਉੱਥੋਂ ਇਹ ਸਾਰੀ ਕਹਾਣੀ ਜਿਹੜੀ ਜੀ ਵਿਗੜੀ। ਤੇ ਬਾਅਦ ਦੇ ਵਿੱਚ ਇਹ ਜਿਵੇਂ ਇਹਨੇ ਧਮਕੀਆਂ ਜਿਹੜੀਆਂ ਜੀ ਉਹ ਦਿੱਤੀਆਂ ਨੇ, ਉਹ ਆਡੀਓ ਵਾਇਰਲ ਹੋ ਗਈ। ਹੁਣ ਇਹ ਜਿਹੜਾ ਦਵਿੰਦਰ ਘੁਬਾਇਆ ਜੀ ਉਹ ਆਪਣੀ ਗੱਲ ਦੇ ਉੱਤੇ ਅੜਿਆ ਹੈ। ਉਹ ਕਹਿੰਦਾ ਜੀ ਮੈਨੂੰ ਲੋਕਾਂ ਨੇ ਚੁਣਿਆ, ਮੈਂ ਇਸ ਮਾਮਲੇ ਦੇ ਵਿੱਚ ਮੁਆਫੀ ਜਿਹੜੀ ਜੀ ਉਹ ਕਿਉਂ ਮੰਗਾ, ਮੈਂ ਤਾਂ ਲੋਕਾਂ ਦੇ ਨਾਲ ਖੜਨਾ। ਲੋਕਾਂ ਦੇ ਕਹੇ ਦੇ ਉੱਤੇ, ਭਾਵ ਕਿ ਲੋਕ ਜਿਹੜੇ ਨੇ, ਜਿਹੜੇ ਕਾਨੂੰਨ ਨੂੰ ਨਹੀਂ ਮੰਨਣਗੇ, ਰੂਲ ਰੈਗੂਲੇਸ਼ਨ ਨੂੰ ਨਹੀਂ ਮੰਨਣਗੇ, ਔਰ ਜੇ ਕੋਈ ਮਨਵਾਉਣ ਦੀ ਕੋਸ਼ਿਸ਼ ਕਰੂਗਾ ਤੇ ਉਹਦੇ ਨਾਲ ਜਿਹੜਾ ਜੀ ਦਵਿੰਦਰ ਘੁਬਾਇਆ ਖੜਾ ਹੋਊਗਾ। ਉਹ ਕਹਿਣ ਦੀ ਕੋਸ਼ਿਸ਼ ਜਿਹੜੀ ਜੀ ਇਹ ਕਰ ਰਿਹਾ ਜਿਵੇਂ ਸਿਆਸਤ ਦੇ ਜੂੜੇ ਦੇ ਹੇਠ ਪੁਲਿਸ ਜਿਹੜੀ ਜੀ ਇੱਥੇ ਪਿਛਲੇ ਕਈ ਸਾਲਾਂ ਤੋਂ ਆਈ ਹੋਈ ਆ, ਉਹਦੇ ਵਿੱਚ ਕੋਈ ਤਬਦੀਲੀ ਜਿਹੜੀ ਜੀ ਉਹ ਹੁੰਦੀ ਨਜ਼ਰ ਨਹੀਂ ਆ ਰਹੀ। ਕਿਉਂਕਿ ਜੇ ਆਪਾਂ ਗੱਲ ਕਰੀਏ ਪੁਰਾਣੇ ਜਿਹੜੇ ਨੇਤਾ ਨੇ,
ਉਹ ਕਿਹੜੇ ਤਰੀਕੇ ਦੇ ਨਾਲ ਪੁਲਿਸ ਦੇ ਨਾਲ ਪੇਸ਼ ਆਉਂਦੇ। ਦਵਿੰਦਰ ਘੁਬਾਇਆ ਤਾਂ ਨਵਿਆਂ ਦੇ ਵਿੱਚੋਂ ਆ ਜੀ, ਕੱਲ ਦਾ ਮੁੰਡੂ ਹੈ ਜੀ, ਔਰ ਜਿਸ ਤਰੀਕੇ ਦੇ ਨਾਲ ਉਹਨੇ ਗੱਲ ਇਸ ਔਰਤ ਆਫੀਸਰ ਦੇ ਨਾਲ ਕੀਤੀ ਆ, ਉਹ ਆਡੀਓ ਨੇ ਜਿਹੜੀ ਹੈ ਜੀ ਉਹ ਦੱਸਦੀ ਕਿ ਕੋਈ ਬਦਲਾਅ ਜਿਹੜਾ ਜੀ ਨੇਤਾਵਾਂ ਤੇ ਉਹਨਾਂ ਦੀ ਗਾਂ ਔਲਾਦ ਦੇ ਵਿੱਚ ਜਿਹੜਾ ਜੀ ਉਹ ਨਹੀਂ ਆਇਆ। ਉਹ ਤਾਂ ਇਹੀ ਕਹਿਣਾ ਚਾਹੁੰਦੇ ਆ ਵੀ ਆਪਣਾ ਜੁੱਲੀ ਬਿਸਤਰਾ ਜਿਹੜਾ ਉਹ ਚੱਕ ਲਾ, ਜੇ ਤੂੰ ਲੋਕਾਂ ਦੇ ਕਾਗਜ਼ ਪੱਤਰ ਹੀ ਜਿਹੜੇ ਆ ਜੀ ਉਹ ਮੋਟਰਸਾਈਕਲ ਦੇ ਚੈੱਕ ਕਰਨੇ ਆ। ਔਰ ਉਹਦੇ ਵੱਲੋਂ ਲਗਾਤਾਰ ਆਪਣੀ ਗੱਲ ਦੇ ਉੱਤੇ ਅੜੇ ਰਹਿਣਾ, ਇਹ ਬਹੁਤ ਸਾਰੇ ਸਵਾਲ ਜਿਹੜੇ ਜੀ ਉਹ ਖੜੇ ਕਰਦਾ। ਇਹ ਕਿਹਾ ਜਾ ਰਿਹਾ ਕਿ ਸੀਨੀਅਰ ਆਫੀਸਰਾਂ ਤੱਕ ਇਹ ਗੱਲ ਜਿਹੜੀ ਹੈ ਜੀ ਉਹ ਪਹੁੰਚ ਗਈ ਆ, ਔਰ ਜਿੰਨੀ ਇਹ ਆਡੀਓ ਵਾਇਰਲ ਹੋ ਗਈ ਆ, ਬਿਨਾਂ ਸ਼ੱਕ ਦੇ ਜੀ ਇਹ ਮੁੱਖ ਮੰਤਰੀ ਤੱਕ ਵੀ ਜਿਹੜੀ ਹੈ ਜੀ ਉਹ ਗੱਲ ਪਹੁੰਚੂਗੀ। ਇਹ ਮੇਰਾ ਖਿਆਲ ਪੁਲਿਸ ਅਫਸਰਾਂ ਦੇ ਵਾਸਤੇ ਵੀ ਇਹ ਪਰਖ ਦੀ ਘੜੀ ਹੋਊਗੀ ਕਿ ਉਹ ਇਸ ਥਾਣੇਦਾਰ ਆਫੀਸਰ ਦੇ ਨਾਲ ਹਟਦੇ ਨੇ ਜਾਂ ਫਿਰ ਉਹ ਸਿਆਸੀ ਲੋਕਾਂ ਦੀ ਜੀ ਹਜ਼ੂਰੀ ਦੇ ਵਿੱਚ ਹੀ ਜਿਹੜਾ ਜੀ ਉਹ ਸਲੂਟ ਮਾਰੀ ਜਾਣਗੇ। ਬਿਲਕੁਲ ਜੀ, ਹੱਦ ਹੀ ਹੋ ਗਈ ਆ ਉੱਥੇ ਤਾਂ। ਉਮਰ ਇਹਦੀ ਕੀ ਆ, ਐਵੇਂ ਕਹਿੰਦੇ ਹੁੰਦੇ ਆ ਵੀ ਛੋਲਿਆਂ ਦੇ ਭਾਅ ਇਹਨੂੰ ਮਿਲ ਗਈ ਆ ਤੇ ਕੋਈ ਇਹਨਾਂ ਨੂੰ ਰਿਸਪੈਕਟ ਨਹੀਂ ਹੈਗੀ। ਤੇ ਅੱਗੇ ਆਪਾਂ ਸਬਰੀਮਾਲਾ ਮੰਦਿਰ ਦੀ ਜੇ ਗੱਲ ਕਰੀਏ ਤਾਂ ਇੱਕ ਸਰਬ ਪਾਰਟੀ ਮੀਟਿੰਗ ਹੋਈ ਸੀ, ਪਰ ਉਹ ਮੀਟਿੰਗ ਵੀ ਬੇਸਿੱਟਾ ਰਹੀ। ਕੇਰਲ ਦੀ ਪਿਨਾਰਾਈ ਵਿਜਨ ਸਰਕਾਰ ਦੇ ਵੱਲੋਂ ਸ਼ਬਰੀਮਾਲਾ ਮੁੱਦੇ ਦੇ ਉੱਤੇ ਸੱਦੀ ਆਲ ਪਾਰਟੀ ਮੀਟਿੰਗ ਦੇ ਵਿੱਚ ਇਸ ਬੇਹੱਦ ਸੰਵੇਦਨਸ਼ੀਲ ਮੁੱਦੇ ਨੂੰ ਲੈ ਕੇ ਜਿਹੜੀ ਖੜੋਤ ਆਈ ਆ, ਉਹਨੂੰ ਤੋੜਨ ਦੇ ਵਿੱਚ ਇਹ ਸਰਬ ਪਾਰਟੀ ਮੀਟਿੰਗ ਜਿਹੜੀ ਉਹ ਫੇਲ ਰਹੀ ਹੈ। ਇੱਕ ਵਾਰੀ ਫੇਰ ਮੀਟਿੰਗ ਦੇ ਵਿੱਚ ਸੂਬੇ ਦੀ ਸਰਕਾਰ ਨੇ ਸਪਸ਼ਟ ਕੀਤਾ ਕਿ ਉਹ ਸ਼ਬਰੀਮਾਲਾ ਮੰਦਿਰ ਦੇ ਵਿੱਚ ਹਰ ਉਮਰ ਵਰਗ ਦੀਆਂ ਔਰਤਾਂ ਦੇ ਦਾਖਲੇ ਸੰਬੰਧੀ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਲਾਗੂ ਕਰਨ ਲਈ ਵਚਨਬੱਧ ਹੈ। ਸਰਕਾਰ ਦੇ ਸਪਸ਼ਟੀਕਰਨ ਤੋਂ ਬਾਅਦ ਵਿਰੋਧੀ ਪਾਰਟੀਆਂ ਜਿਹੜੀਆਂ ਮੀਟਿੰਗ ਚੋਂ ਵਾਕਆਊਟ ਕਰ ਗਈਆਂ, ਔਰ ਇਹਦੇ ਦੌਰਾਨ ਮੁੱਖ ਮੰਤਰੀ ਨੇ ਸ਼ਬਰੀਮਾਲਾ ਮੰਦਿਰ ਨਾਲ ਜੁੜੇ ਪੰਡਾਲਮ ਸ਼ਾਹੀ ਪਰਿਵਾਰ ਦੇ ਨੁਮਾਇੰਦਿਆਂ ਨਾਲ ਵੀ ਮੁਲਾਕਾਤ ਕੀਤੀ। ਦੇਖੋ, ਜੇ ਕਾਨੂੰਨ ਮੁਤਾਬਕ ਦੇਖਿਆ ਜਾਵੇ, ਜਿਹੜੀ ਉੱਥੋਂ ਦੀ ਸਰਕਾਰ ਹੈ ਉਹ ਸੁਪਰੀਮ ਕੋਰਟ ਦੇ ਫੈਸਲੇ ਦੇ ਉਲਟ ਕਿਵੇਂ ਜਾ ਸਕਦੀ ਹੈ? ਉਹ ਕਿਵੇਂ ਕਹਿ ਸਕਦੀ ਹੈ ਸਰਬ ਪਾਰਟੀ ਮੀਟਿੰਗ ਦੇ ਵਿੱਚ ਕਿ ਸੁਪਰੀਮ ਕੋਰਟ ਦੇ ਫੈਸਲੇ ਨੂੰ ਸਾਈਡ ਲਾਈਨ ਕਰਕੇ ਉਹ ਮੰਦਿਰ ਦੇ ਵਿੱਚ ਔਰਤਾਂ ਦੇ ਵੜਨ ਦੇ ਉੱਤੇ ਲੱਗੀ ਪਾਬੰਦੀ ਜਿਹੜੀ ਹੈ ਜੀ ਉਹਨੂੰ ਜਾਰੀ ਰੱਖੂਗੀ। ਮੁੱਖ ਮੰਤਰੀ ਪਿਨਾਰਾਈ ਵਿਜਨ ਦੇ ਵੱਲੋਂ ਸੱਦੀ ਸਰਬ ਪਾਰਟੀ ਮੀਟਿੰਗ ਦੇ ਦੌਰਾਨ ਵਿਰੋਧੀ ਪਾਰਟੀਆਂ ਨੇ ਸੂਬੇ ਦੀ ਸਰਕਾਰ ਨੂੰ ਅਪੀਲ ਕੀਤੀ ਕਿ 22 ਜਨਵਰੀ ਨੂੰ ਸੁਪਰੀਮ ਕੋਰਟ ਦੇ ਵੱਲੋਂ ਇਸ ਮਾਮਲੇ 'ਚ ਦਾਇਰ ਜਿਹੜੀ ਰਿਵਿਊ ਪਟੀਸ਼ਨ ਹੈ ਉਹਦੇ ਤੇ ਸੁਣਵਾਈ ਕੀਤੇ ਜਾਣ ਤੱਕ ਜਿਹੜੀ ਇਹ ਸਰਵਉੱਚ ਅਦਾਲਤ ਹੈ ਉਹਦੇ ਫੈਸਲੇ ਦੇ ਅਮਲ ਨੂੰ ਰੋਕ ਦਿੱਤਾ ਜਾਵੇ। ਮੁੱਖ ਮੰਤਰੀ ਨੇ ਇਹ ਮੰਗ ਨੂੰ ਇਹ ਕਹਿ ਕੇ ਖਾਰਜ ਕਰਤਾ ਕਿ ਸੁਪਰੀਮ ਕੋਰਟ ਨੇ ਆਪਣੇ 28 ਸਤੰਬਰ ਦੇ ਫੈਸਲੇ ਤੇ ਰੋਕ ਨਹੀਂ ਲਾਈ, ਔਰ ਸੂਬਾ ਸਰਕਾਰ ਦੇ ਕੋਲੇ ਜਿਹੜੀ ਆਉਂਦੀ ਯਾਤਰਾ ਸੀਜ਼ਨ ਦੇ ਦੌਰਾਨ ਸ਼ਬਰੀਮਾਲਾ ਮੰਦਿਰ ਦੇ ਵਿੱਚ ਹਰ ਉਮਰ ਦੇ ਔਰਤਾਂ ਦੇ ਦਾਖਲੇ ਸੰਬੰਧੀ ਹੁਕਮਾਂ ਨੂੰ ਲਾਗੂ ਕਰਵਾਉਣ ਤੋਂ ਛੁੱਟ ਕੋਈ ਹੋਰ ਬਦਲ ਨਹੀਂ ਬਚਦਾ। 3 ਘੰਟੇ ਤੱਕ ਇਹ ਮੀਟਿੰਗ ਚੱਲੀ। ਜਦੋਂ ਸਹਿਮਤੀ ਨਾ ਬਣੀ ਤਾਂ ਕਾਂਗਰਸ ਦੀ ਅਗਵਾਈ ਵਾਲੇ ਸਾਂਝੇ ਜਮਹੂਰੀ ਫਰੰਟ ਤੇ ਭਾਜਪਾ ਵਿਧਾਇਕ ਜਿਹੜੇ ਸੀ ਉਹ ਮੀਟਿੰਗ ਦੇ ਵਿੱਚੋਂ ਵਾਕਆਊਟ ਕਰ ਗਏ। ਜਿਹੜੇ ਮੁੱਖ ਮੰਤਰੀ ਨੇ ਉਹਦਾ ਸਟੈਂਡ ਜਿਹੜਾ ਜੀ ਬਿਲਕੁਲ ਸਹੀ ਹੈ, ਕਿਉਂਕਿ ਇਹਦੇ ਵਾਸਤੇ ਰਿਵਿਊ ਪਟੀਸ਼ਨ ਪਾਈ ਗਈ ਆ। ਰਿਵਿਊ ਪਟੀਸ਼ਨ ਦੇ 2 ਤਰੀਕੇ ਹੁੰਦੇ ਨੇ, ਇੱਕ ਤਾਂ ਜਿਹੜੀ ਜੀ ਉਹ ਐਕਸੈਪਟ ਹੋ ਜਾਣੀ ਵੱਖਰੀ ਗੱਲ ਹੈ, ਜੇ ਉਹਦੇ ਵਿੱਚ ਕੋਈ ਲੱਗੇ ਤਾਂ ਜਿਹੜੀ ਸੁਪਰੀਮ ਕੋਰਟ ਆ ਜੀ ਉਹ ਫਿਰ ਸਟੇ ਲਾ ਦਿੰਦੀ ਹੈ ਪਹਿਲੇ ਫੈਸਲੇ ਤੇ। ਉਹਨੇ ਕੋਈ ਸਟੇ ਜਿਹੜਾ ਜੀ ਪਹਿਲੇ ਫੈਸਲੇ ਦੇ ਉੱਤੇ ਨਹੀਂ ਲਾਇਆ, ਉਹਨੇ ਰਿਵਿਊ ਪਟੀਸ਼ਨ ਤਾਂ ਮਨਜ਼ੂਰ ਕੀਤੀ ਆ। ਸਟੇ ਨਾ ਲੱਗਣ ਕਰਕੇ ਇਹਦਾ ਮਤਲਬ ਇਹੀ ਹੁੰਦਾ ਜੀ ਕਿ ਜਿਹੜਾ ਪਹਿਲਾਂ ਦਿੱਤਾ ਗਿਆ ਫੈਸਲਾ ਉਹ ਇਨ ਦਿਨ ਲਾਗੂ ਰਹੂ। ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ, ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।